ਰੰਜਿਸ਼ ਇਹ ਸੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਫਿਰ ਜਦੋਂ ਮੈਂ ਡਿਊਟੀ 'ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਲਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਕਿਹੜਾ ਪਿੰਡ ਹੈ? ਪਿੰਡ ਕਾਲੇ ਕੇ ਤਾੜ। ਤੇ ਇਹ ਟੈਂਕੀ ਦੇ ਜਿਹੜੀ ਦੁੱਬਲੀ ਗੱਲ ਹੋਈ, ਕੀ ਗੱਲ ਹੋਈ ਤੇ ਕੀ ਲੱਗਦਾ ਇਹ ਮੁੰਡਾ ਤੁਹਾਡਾ? ਇਹ ਜੀ ਮੇਰਾ ਮੁੰਡਾ ਹੈ। ਕੀ ਨਾਂ ਦਾ? ਤੇ ਬੱਚਾ ਅਕਸ਼ੇ ਕੁਮਾਰ ਇਹਦਾ ਨਾਂ ਹੈ। ਤੇ ਇੱਥੇ ਬੜੇ ਚਿਰ ਦਾ 5-4 ਸਾਲ ਤੋਂ ਇੱਥੇ ਹੀ ਟੈਂਕੀ ਤੇ ਲੱਗਾ ਹੈ। ਕਿੱਥੇ? ਇਸੇ ਟੈਂਕੀ ਤੇ ਹੀ, ਮਤਲਬ ਕਿ ਮੋਟਰ ਵੀ ਛੱਡਦਾ ਤੇ ਰਾਤ ਦਾ ਵੀ ਡਿਊਟੀ ਦਾ, ਸੌਣ ਦਾ ਵੀ ਕੰਮ ਇਹਦਾ ਹੈ। ਕਿਹੜੇ ਪਿੰਡ? ਦੁੱਬਲੀ ਜੀ? ਹਾਂਜੀ ਦੁੱਬਲੀ, ਪਿੰਡ ਦੁੱਬਲੀ। ਸਾਡਾ ਪਿੰਡ ਕਾਲੇ ਕੇ ਤਾੜ ਆ, ਪਰ ਇਹ ਪਿੰਡ ਦੁੱਬਲੀ ਆਣ ਕੇ ਟੈਂਕੀ ਤੇ ਰਾਤ ਨੂੰ ਸੌਂਦਾ ਤੇ ਦਿਨੇ ਮੋਟਰ ਛੱਡਦਾ ਤੇ ਰਾਤ ਨੂੰ। ਇਹਦੇ ਨੌਕਰੀ ਕਰਦਾ ਇੱਥੇ? ਹਾਂਜੀ ਨੌਕਰੀ ਕਰਦਾ। ਕਿੰਨੇ ਚਿਰ ਤੋਂ ਇੱਥੇ? ਇੱਥੇ ਜੀ ਅੰਦਾਜ਼ਾ ਟਾਈਮ ਦਾ ਚੇਤਾ ਨਹੀਂ, 4 ਤੋਂ 5-6 ਸਾਲ ਦੇ ਲੱਗ ਵਿੱਚ। ਅੱਛਾ, ਤੇ ਕੀ ਗੱਲ ਕੀ? ਸਾਰੀ ਗੱਲ ਦਾ ਪਤਾ। ਕੀ ਗੱਲ ਕੀ ਹੋਈ? ਗੱਲ ਜੀ ਇਹ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਗੱਲ ਹੋਈ ਆ, 5-4 ਦਿਨ ਪਹਿਲਾਂ। ਉੱਥੇ ਮੁੰਡੇ ਨਾਲ ਕਿਤੇ ਉਹ 버ਗਰ ਦੀ ਦੁਕਾਨ ਵੀ ਰਾਤ ਨੂੰ ਲਾਉਂਦਾ ਰੇੜੀ, ਤੇ ਕਿਤੇ ਇਹ ਖੇਬੜਾ ਮਾੜਾ ਮੋਟ। ਕਿਹੜਾ ਮੁੰਡਾ ਹੈ ਜਿਹੜਾ 버ਗਰ ਰੇੜੀ? ਕਾਲਾ ਉਹਦਾ ਨਾਂ ਆ, ਬਿੱਲਾ ਹੁੰਦਾ ਕੋਈ ਮੁੰਡਾ ਦੱਸਦੇ, ਬਾਕੀਆਂ ਦਾ ਮੈਨੂੰ ਨਾਂ ਨਹੀਂ ਚੇਤੇ, ਉਹ ਮੁੰਡਾ ਹੀ ਲਿਖਾਊਗਾ। ਤੇ ਉਹ ਖੇਬੜਿਆ ਹੈ। ਉਦੋਂ ਹੀ ਰਾਤ ਜਦੋਂ ਖੇਬੜਿਆ ਤੇ ਡਰਦਾ ਇੱਥੇ ਲੰਮੇ ਨਹੀਂ ਪਿਆ ਕਿ ਮੇਰੇ ਕਿਤੇ ਰਾਤ ਗੱਲ ਨਾ ਪੈ ਜਾਵੇ। ਦੀਵਾਲੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਦੋਂ ਰਾਤ ਹੋ ਗਈ ਮੋਟਰ ਚੋਰੀ। ਜਦੋਂ ਮੋਟਰ ਚੋਰੀ ਹੋਈ ਆ ਤੇ ਇਹਨੇ ਆਣ ਕੇ ਵੇਖਿਆ ਇੱਥੇ ਵੀ ਮੈਂ ਡਰਦਾ ਪਿਆ। ਉਹ ਇਹਨੂੰ ਸ਼ੱਕ ਪੈ ਗਿਆ ਵੀ ਮੇਰਾ ਉਹ ਲੜਿਆ ਸੀ ਤੇ ਹੋ ਸਕਦਾ ਮੋਟਰ ਨਾਲ ਮੇਰੀ ਚੋਰੀ ਬਜਿੰਦਰ ਨਾਲ ਭੰਨਤਾ ਦੇ। ਤੇ ਉਸੇ ਵਿਰੋਧ ਵਿੱਚ ਹੀ ਤੇ ਅਸੀਂ ਇਹਦਾ ਨਾਂ ਲਿਖਾਤਾ ਉੱਥੇ ਕਿ ਸ਼ੱਕ ਆ ਸਾਨੂੰ। ਅਸੀਂ ਇਹ ਨਹੀਂ ਦਿਖਾਇਆ ਵੀ ਇਹਨੇ ਚੋਰੀ ਕੀਤੀ ਆ। ਉਸੇ ਸ਼ੱਕ ਦੇ ਵਿੱਚ ਹੀ ਇਹਨੇ ਉਦੋਂ ਹੀ ਉਹਨਾਂ ਪੁਲਿਸ ਨੇ ਜਾ ਕੇ ਪੁੱਛ ਕੇ ਉਦੋਂ ਹੀ ਛੱਡਤਾ ਇਹਨੂੰ। ਤੇ ਬਾਕੀ ਇਹਨੇ ਉਸੇ ਰੰਜਿਸ਼ ਰੱਖੀ ਆ ਤੇ ਸਵੇਰੇ ਆਣ ਕੇ ਅੱਜ ਰਾਤੀ ਆਣ ਕੇ ਗੱਲ ਪੈ ਗਈ। ਸਾਡੀ ਰਾਤੀ ਬੀਤੀ ਰਾਤ? ਹਾਂਜੀ, ਜਿਹੜੀ ਬੀਤੀ ਰਾਤ। ਤੇ ਕਿੰਨੀ ਕੁ ਸੱਟ ਲੱਗੀ ਮੁੰਡੇ ਨੂੰ? ਸ਼ੁੱਕਰਵਾਰ ਜਿਹੜੀ 8 ਤਰੀਕ। ਕਿੰਨੀ ਕੁ ਸੱਟ ਹੈ ਮੁੰਡੇ ਨੂੰ? ਸੱਟ ਜੀ ਲੱਤ ਵੀ ਭੱਜ ਗਈ ਆ, ਬਾਂਹ ਵੀ, ਮੋਢਾ ਵੀ ਸੱਟਾਂ, ਮੌਰਾਂ ਮਾਰ, ਇੱਥੇ ਵੀ ਸੱਟ ਆ, ਹੱਥੇ ਦੇ। ਕਿੱਥੇ ਦਾਖਲ ਨੇ? ਇੱਕ ਕੰਨ ਤੇ ਟਾਂਕੇ ਲੱਗੇ ਆ, ਲੱਤਾਂ ਤੇ ਲੱਗੇ। ਦਾਖਲ ਜੀ ਪਹਿਲਾਂ ਸਰਕਾਰੀ ਹਸਪਤਾਲ ਕਰਾਇਆ ਸੀ, ਮੁੜ ਕੇ ਬਹੁਤ ਜ਼ਿਆਦਾ ਸੀਰੀਅਸ ਸੀ। ਉਹ ਅੰਮ੍ਰਿਤਸਰ ਖੜਨ ਨੂੰ ਆਉਂਦੇ ਸੀ। ਅਸੀਂ ਫਿਰ ਸੰਧੂ ਹਸਪਤਾਲ ਰਾਤ ਦਾ ਦਾਖਲ। ਹੁਣ ਵੇਖੋ ਜੀ ਅੰਮ੍ਰਿਤਸਰ ਖੜਨਾ ਪਊ ਜੀ। ਖੜਾ ਤੇ ਕੀ ਮੰਗ ਕੀ ਕਰਦੇ ਜੀ ਉਹਨੂੰ? ਮੰਗ ਜੀ ਸਾਨੂੰ ਸਾਂਭ ਮਿਲਣਾ ਜਿਹਦਾ ਗਰੀਬ ਆਦਮੀ ਹੈ। ਛੋਟੀ ਜਿਹੀ ਦੁਕਾਨ ਮੇਰੀ, ਮੁੰਡਾ ਇੱਥੇ ਵਿਚਾਰਾ 10,000 ਤੇ ਟੈਂਕੀ ਤੇ ਕੰਮ ਕਰਦੇ ਆ। ਪ੍ਰਸ਼ਾਸਨ ਆਇਆ? ਪੁਲਿਸ ਉਹ ਪ੍ਰਸ਼ਾਸਨ? ਛੋਟੀ ਰਾਤ ਨੂੰ ਰੇਹੜੀ ਲਾਉਂਦਾ ਇੱਕ, ਤੇ ਉਹ ਤੋਂ ਕੋਈ 100-200 ਲੈ ਜਾਂਦਾ। ਇਹਨਾਂ ਨੂੰ ਇਹੋ ਟੈਂਕੀ ਵੀ ਇਹ ਤੂੰ ਕਢਵਾਈਏ ਤੋਂ ਕਿਸ ਹਿਸਾਬ ਨਾਲ। ਤੇ ਇਹ ਪੁਲਿਸ ਦਿੱਤੀ ਪੁਲਿਸ ਨੂੰ ਦਰਖਾਸਤ? ਹਾਂ, ਰਾਤ ਅਸੀਂ ਸੁਨੇਹਾ ਦੇ ਗਏ ਤੇ ਹੁਣ ਅਸੀਂ ਜਾਣਾ। ਕਾਰਵਾਈ ਹੋਈ ਅਜੇ ਤੱਕ ਕੋਈ ਕਿ ਨਹੀਂ? ਅਜੇ ਤੱਕ ਤਾਂ ਨਹੀਂ ਕੋਈ ਵੀ ਹੋਈ। ਬਾਕੀ ਅਸੀਂ ਜਾ ਕੇ ਪੂਰਾ ਲਿਖਾਵਾਂਗੇ। ਪਿੰਡ ਦੇ ਸਰਪੰਚ ਨੂੰ ਲੈ ਕੇ ਨਾਲ ਜਾਂਦੇ। ਜੀ ਆਪਣਾ? ਮੇਰਾ ਨਾਮ ਜੀ ਅਕਸ਼ੇ ਕੁਮਾਰ ਹੈ ਜੀ। ਕਿਹੜਾ ਪਿੰਡ ਜੀ? ਪਿੰਡ ਕਾਲੇ ਕੇ ਤਾੜੇ ਜੀ। ਡਿਊਟੀ ਮੈਂ ਦੁਬਲੀ ਕਰਦਾ ਜੀ। ਕਿੱਥੇ ਕਰਦੇ ਡਿਊਟੀ? ਡਿਊਟੀ ਮੈਂ ਵਾਟਰ ਸਪਲਾਈ ਟੈਂਕੀ ਦੀ ਡਿਊਟੀ ਕਰਦਾ ਹਾਂ, ਸੈਨੀਟੇਸ਼ਨ ਵਿਭਾਗ ਤੇ DWSS ਦੁਬਲੀ ਡਿਊਟੀ ਕਰਦਾ ਜੀ। ਤੇ ਕੀ ਗੱਲ ਹੋਈ ਜਿਹੜੀਆਂ ਸੱਟਾਂ ਲੱਗੀਆਂ? ਗੱਲ ਸਰ ਉਹ ਨਾ ਪਹਿਲੋਂ ਦੀ ਇੱਕ ਹੋਰ ਜੀ ਰੱਖਦੇ ਸੀਗੇ। ਕੌਣ ਸੀ ਬੰਦੇ? ਨਾਂ ਕੀ ਉਹਨਾਂ? ਉਹਦਾ ਨਾਂ ਹੀ ਕਾਲੂ ਸੀ। ਕਾਲੂ ਦਾ ਭਰਾ ਸੀਗਾ ਵੀਰਪਾਲ, ਤੇ ਉਹਨਾਂ ਦੇ ਚਾਚੇ ਦਾ ਮੁੰਡਾ ਸੀਗਾ ਜਿਹਦੇ ਨਾਲ ਪਹਿਲੋਂ ਕੋਈ ਮਾੜੀ ਜਿਹੀ ਗੱਲ ਹੋਈ ਸੀ। ਤੇ ਯੋਧਵੀਰ ਤੇ ਯਾਦਵੀਰ, ਇਹ 2-4 ਜਣੇ ਸੀ। ਇੱਕ ਪਰਲੇ ਬੰਨਿਓ ਵਿਹੜੇ 'ਚੋਂ ਹੀ ਮੁੰਡਾ, ਮੈਨੂੰ ਪਛਾਣ ਆ ਉਹਦੀ। ਤੇ ਬਾਕੀ ਇੱਕ ਬੰਦੇ ਦੀ ਪਛਾਣ ਹੋਰ, ਉਹਦੀ ਨਹੀਂ ਮੈਨੂੰ ਪਛਾਣ ਆਈ ਚਾਹੀ ਤਰ੍ਹਾਂ। ਇਹਨਾਂ ਬੰਦਿਆਂ ਨੇ ਉਦੋਂ ਦੀ ਰੰਜਿਸ਼ ਜੀ ਰੱਖੀ ਆ। ਕਾਹਦੀ ਰੰਜਿਸ਼? ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਉਦੋਂ ਮੈਂ ਫਿਰ ਰਾਤ ਡਿਊਟੀ 'ਤੇ ਸੁੱਤਾ ਨਹੀਂ। ਤੇ ਇਸ ਚੱਕਰ 'ਚ ਨਾ ਮੈਂ ਜਦ ਤੜਕੇ ਜਾ ਕੇ ਵੇਖਿਆ ਤੇ ਉੱਥੋਂ ਨਾ ਟੈਂਕੀ ਤੋਂ ਮੋਟਰ ਚੋਰੀ ਹੋ ਗਈ ਸੀ। ਪੁਰਾਣੇ ਬੋਰ ਦੀ ਮੋਟਰ ਬਾਹਰ ਕੱਢ ਕੇ ਰੱਖੀ ਸੀ ਤੇ ਉਹ ਚੋਰੀ ਕਰਕੇ ਲੈ ਗਏ। ਮੈਨੂੰ ਇਹ ਸੀ ਵੀ ਇਹਨਾਂ ਮੈਨੂੰ ਰਾਤ ਧਮਕੀ ਦਿੱਤੀ ਆ। ਮੈਂ ਸ਼ੱਕ ਦੇ ਤੌਰ 'ਤੇ ਕਾਲੂ ਦਾ ਨਾਂ ਲਿਖਾਤਾ। ਪੁਲਿਸ ਵਾਲੇ ਉਹਨੂੰ ਲੈ ਗਏ ਅਗਲੇ ਦਿਨ। ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਸ਼ਾਮ ਨੂੰ 9-10 ਵਜੇ ਕੱਢਿਆ। ਸ਼ਾਮੀ 6 ਵਜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਛੱਡਤਾ ਉਹਨੂੰ। ਉਹਨੇ ਫਿਰ ਮੇਰੇ ਨਾਲ ਰੰਜਿਸ਼ ਰੱਖੀ ਵੀ ਤੂੰ ਮੇਰਾ ਨਾਂ ਕਾਹਤੋਂ ਲਿਖਾਇਆ। ਇਸੇ ਚੱਕਰ ਦੇ ਵਿੱਚ ਮੈਂ ਕੱਲ੍ਹ ਰਾਤੀ ਡਿਊਟੀ 'ਤੇ ਸੀਗਾ, ਪਹਿਲਾਂ ਵੀ ਡਿਊਟੀ 'ਤੇ, ਤੇ ਪਰ ਕੱਲ੍ਹ ਰਾਤੀ ਉਹਨਾਂ ਪਹਿਲੋਂ ਦੁਕਾਨ ਉੱਥੇ ਰੈਕੀ ਕਰਦੇ ਰਹੇ ਮੇਰੀ, ਵਹਿੰਦੇ ਰਹੇ। ਫਿਰ ਜਦੋਂ ਮੈਂ ਡਿਊਟੀ 'ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਲਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਸਿੱਧਾ ਆਉਂਦਿਆਂ ਸਾਰ ਇੱਕੋ ਗੱਲ ਹੀ ਆਖੀ, ਚਪੇੜ ਮਾਰ ਕੇ ਵੀ ਤੂੰ ਮੇਰਾ ਨਾਂ ਲਿਖਾਇਆ ਤੇ ਨਾਲੇ ਗਾਲ ਕੱਢੀ ਅੱਗੋਂ। ਫਿਰ ਉਹਨਾਂ ਨੇ ਕੁੱਟਿਆ ਕੱਟਿਆ ਅੰਦਰ ਹੀ, ਤੇ ਅੰਦਰ ਸੂਤਰ ਨਹੀਂ ਆਉਣਾ, ਮੈਨੂੰ ਧੂ ਕੇ ਬਾਹਰ ਕੱਢ ਲਿਆ। ਬਾਹਰ ਕੱਢਦਿਆਂ ਸਾਰੇ ਇੱਥੇ ਥਾਂ ਖੁੱਲ੍ਹਾ ਸੀ ਤੇ
ਤੇ 2 ਜਣੇ ਲੱਤਾਂ ਵਾਲੀ ਸਾਈਡ ਤੇ ਸੀ, ਡਾਂਗਾ ਮਰੀ ਗਏ। ਉਹਦਾ ਭਰਾ ਸੀਗਾ ਵੀਰਪਾਲ, ਉਹਦੇ ਕੋਲ ਦਾਤਰ ਸੀ, ਉਹਨੇ ਦਾਤਰ ਮਾਰਿਆ ਤੇ ਬਾਕੀ ਜ਼ਿਆਦਾ ਡਾਂਗਾ ਨਾ ਕੁੱਟਿਆ। ਜਦੋਂ ਮੈਂ ਬੇਹੋਸ਼ ਹੋਇਆ ਵਾਂ, ਬੇਹੋਸ਼ ਹੋਏ ਤੋਂ ਬਾਅਦ ਉਹਨਾਂ ਨੇ ਇੱਕ ਰਾ ਸਾਹ ਲੈ ਕੇ ਫਿਰ ਦੁਬਾਰਾ ਮੈਨੂੰ ਉਹਨਾਂ ਕੁੱਟਿਆ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਧ ਮਰਾ ਹੋ ਗਿਆ ਹੈ, ਇਹ ਉੱਠਿਆ ਨਹੀਂ ਜਾਂਦਾ ਨਾ ਹਿੱਲਿਆ ਜਾਂਦਾ, ਉਦੋਂ ਮੈਨੂੰ ਛੱਡ ਕੇ ਗਿਆ। ਮੈਨੂੰ ਮਾੜਾ ਹੋਸ਼ ਆ। ਫਿਰ ਮੈਂ ਉੱਥੋਂ ਲਾਗੇ ਘਰ ਸੀ, ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਬੂਹਾ ਨਹੀਂ ਖੋਲ੍ਹਿਆ, ਪਰ ਉੱਥੋਂ ਆਵਾਜ਼ਾਂ ਸੁਣ ਕੇ ਮੁੰਡੇ ਬਾਹਰ ਆਏ। ਉਹਨਾਂ ਨੇ ਮੈਨੂੰ ਫਿਰ ਚੁੱਕ ਕੇ ਇੱਥੇ ਪੱਟੀ ਸਰਕਾਰੀ ਹਸਪਤਾਲ ਲੈ ਕੇ ਆਂਦਾ ਹੈ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਜੀ ਇਹੋ ਹੀ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਬੰਦੇ ਨਸ਼ੇੜੀ ਵੀ ਆ ਤੇ ਚੋਰ ਵੀ ਆ ਜੀ। ਪਹਿਲਾਂ ਵੀ ਫੋਨ ਫਾਨ ਉਹਨਾਂ ਦੀ ਮੋੜ ਤੇ ਜਾ ਕੇ ਚੈੱਕ ਕਰੋ, ਦਰਖਾਸ਼ਾਂ ਚੈੱਕ ਕਰੋ ਕਿੰਨੀਆਂ ਉਹਨਾਂ ਦੇ ਖਿਲਾਫ ਆਈਆਂ ਨੇ, ਤੇ ਸਖਤ ਤੋਂ ਸਖਤ ਕਾਰਵਾਈ ਕਰੋ, ਕਿਉਂਕਿ ਕੱਲ੍ਹ ਨੂੰ ਫਿਰ ਇਸ ਚੀਜ਼ ਤੋਂ ਬਾਅਦ ਮੇਰੇ ਗੱਲ ਪੈਣਗੇ ਜਾਂ ਕੁਝ ਹੋਊਗਾ ਹੀ। ਉਹ ਆਏ ਮੈਨੂੰ ਮਾਰਨ ਹੀ ਸੀਗੇ ਤਕਰੀਬਨ, ਉਹਨਾਂ ਨੇ ਇਹੋ ਸੋਚਿਆ ਕਿ ਮੈਨੂੰ ਮਾਰ ਕੇ ਜਾਣਾ, ਪਰ ਚਲੋ ਜਿਹਨੂੰ ਰੱਬ ਰੱਖਣ ਵਾਲਾ। ਬਾਕੀ ਮੰਗ ਇਹ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਜ ਹੀ ਔਨ ਡਿਊਟੀ ਮੁਲਾਜ਼ਮ ਦੇ ਗੱਲ ਪਏ ਆ, ਇੱਥੋਂ ਤੱਕ ਬੰਦਿਆਂ ਦੀ ਜ਼ਰੂਰਤ ਹੋ ਗਈ ਆ, ਕੱਲ੍ਹ ਨੂੰ ਉਹ ਕੁਛ ਵੀ ਕਰ ਸਕਦੇ ਨੇ ਜੀ। ਮੇਰੀ ਮੰਗ ਹੈ ਜੀ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ। ਭੈਣ ਜੀ ਤੁਹਾਡਾ ਮਨਜੀਤ ਨੇ ਜਿਹੜਾ ਮੰਜੇ ਦੇ ਜੇ ਸੱਟ ਲੱਗੀ ਵੀਰ ਤੇ ਕੀ ਲੱਗਦਾ ਤੁਹਾਨੂੰ? ਇਹ ਮੇਰਾ ਪੁੱਤ ਤੇ ਕੀ ਗੱਲ ਕੀ ਹੋਈ ਹੈ? ਭਾਜੀ ਇਹਨਾਂ ਦੀ ਹੋਈ ਤਾਂ ਹੋ ਕੇ 5-6 ਦਿਨ ਲੜਾਈ ਹੋਈ। ਪਹਿਲਾਂ ਵੀ ਤੇ ਅਸੀਂ ਆਖਿਆ ਚੱਲ ਕੋਈ ਨਹੀਂ, ਤੇ ਰਾਜੀਨਾਮਾ ਇਹਨੇ ਮੰਗ ਲਿਆ ਸੀ, ਫਿਰ ਮਾਫੀ ਮੰਗ ਲਈ ਤੇ ਆਖਿਆ ਚੱਲ ਹੁਣ ਠੀਕ ਹੈ। ਤੇ ਕਹਿੰਦਾ ਮੈਂ ਰਾਤ ਰਹਿਣਾ ਉੱਤੇ ਹੋਰ ਤੇ ਆਪਣੀ ਜਿੱਥੇ ਡਿਊਟੀ ਕਰ ਲਿਆ ਸੀ। ਤੇ ਜਦੋਂ ਅਸੀਂ 9 ਵਜੇ ਫੋਨ ਕੀਤਾ ਤਾਂ ਫੋਨ ਬੰਦ ਹੁੰਦਾ ਸੀ। ਤੇ ਜਿੱਥੇ ਪਰ ਫਿਰ ਬਾਅਦ 'ਚ ਕੀਤਾ ਤਾਂ ਪਤਾ ਨਹੀਂ ਇਹਨੇ ਚੁੱਕਿਆ ਕਿ ਮੁੰਡਿਆਂ ਚੁੱਕਿਆ, ਉਹਦੇ ਇਹਨੂੰ ਮਾਰਨ ਡਿਆ ਸੀ। ਉਹਦੇ ਆਵਾਜ਼ ਆਉਂਦੀ ਡਾਂਗਾਂ ਦੀ ਤੇ ਸੋਟਿਆਂ ਦੀ। ਤੇ ਫਿਰ ਹੀ ਉਹਦਾ ਤੇ ਭੱਜ ਆਏ ਕਿਸਾ ਨੇ ਹੋਰ ਵੀ ਆਣ ਗਵਾਂਢ ਸੱਦ ਲਿਆ ਲੱਗੇ ਮੇਰਾ ਮੁੰਡਾ ਉਹਨੂੰ ਮਾਰ ਦੇਣਾ। ਤੇ ਇਹਨੂੰ ਭੱਜ ਕੇ ਦਵਾ ਦੇਵੇ ਕੋਕ ਮੁੰਡਾ ਹੈ, ਉਹ ਦਵਾ ਤੇ ਚਰਾ ਪੱਟੀ ਲੈ ਗਿਆ ਹਸਪਤਾਲ। ਤੇ ਸੱਟ ਕਿੰਨੀ ਕੁ ਹੁਣ? ਸੱਟ ਵੇ ਭਾਜੀ ਲੱਤ ਟੁੱਟ ਗਈ ਆ ਤੇ ਬਹੁਤ ਸੱਟਾਂ ਲੱਗਦੀਆਂ, ਗਹਿਰੀਆਂ ਸੱਟਾਂ ਲੱਗੀਆਂ ਮੇਰੇ ਪੁੱਤ ਨੂੰ। ਤੇ ਹੁਣ ਮੰਗ ਕੀ ਕਰਦੇ? ਇਹੋ ਮੰਗ ਕਰਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਬਾਈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਜੀ। ਇੱਕ ਤੁਹਾਡਾ ਲੜਕਾ ਹੈ ਕਾਲਾ, ਹਾਂਜੀ ਉਹਦਾ ਇੱਥੇ ਮੁੰਡਾ ਟੈਂਕੀ ਦੇ ਸਰਕਾਰੀ ਟੈਂਕੀ ਦੇ ਕੰਮ ਕਰਦਾ, ਰਾਤ ਦੀ ਡਿਊਟੀ ਸੀਗੀ ਉਹਦੀ, ਹਾਂਜੀ ਅਕਸ਼ੇ। ਹਾਂਜੀ ਉਹਨੇ ਦੋਸ਼ ਲਾਇਆ ਕਿ ਤੁਹਾਡੇ ਮੁੰਡੇ ਵੱਲੋਂ ਨਾਲ ਹੋਰ ਸਾਥੀਆਂ ਨੂੰ ਲੈ ਕੇ ਉਹਦੀ ਕੁੱਟਮਾਰ ਕੀਤੀ ਗਈ ਆ, ਉਹਦੀ ਲੱਤ ਭੰਨੀ, ਉਹਦੀ ਬਾਂਹ ਭੰਨੀ ਆ, ਤੇ ਰੰਜਿਸ਼ ਸਾਡੇ ਨਾਲ ਇਹ ਰੱਖਦੇ ਸੀ ਕਿ ਸਾਡੀ ਮੋਟਰ ਚੋਰੀ ਹੋਈ ਤੇ ਅਸੀਂ ਮੋਟਰ ਦਾ ਇਹਨਾਂ ਦਾ ਨਾਂ ਲਿਆ ਸੀ। ਕੀ ਮਾਮਲਾ ਕੀ ਹੈ ਜੀ ਇਹ? ਮਾਮਲਾ ਜੀ ਸਾਡਾ ਪਹਿਲਾਂ ਮੁੰਡਿਆਂ ਦੇ ਬੱਚਿਆਂ ਦੀ ਲੜਾਈ ਹੋਈ ਮਾੜੀ ਮੋਟੀ, ਉਹਦਾ ਸਾਡਾ ਫੈਸਲਾ ਹੋ ਗਿਆ, ਰਾਜੀਨਾਮਾ ਹੋ ਗਿਆ। ਚਲੋ ਉਹ ਅਸੀਂ ਸਾਡਾ ਠੰਡਾ ਹੋ ਗਿਆ। ਹੁਣ ਬਾਅਦ 'ਚ ਇਹਨੇ ਮੋਟਰ ਦੀ ਦਰਖਾਸਤ ਦਿੱਤੀ ਆ ਵੀ ਕਾਲੂ ਨੇ ਮੋਟਰ ਟੈਂਕੀ 'ਚੋਂ ਖੜ ਕੇ ਵੇਚੀ ਆ। ਕਿਹਨੇ ਦਿੱਤੀ ਦਰਖਾਸਤ? ਆਪਣੇ ਅਕਸ਼ੇ ਨੇ ਅੱਛਾ। ਟੈਂਕੀ ਛੱਡਦਾ ਵਾ ਤੁਹਾਡੇ ਮੁੰਡੇ ਦੇ ਦਿੱਤੀ? ਸਾਡੇ ਮੁੰਡੇ ਦੇ ਕਾਲੂ ਦੇ। ਅੱਛਾ। ਹਾਂਜੀ ਅਸੀਂ ਇਹਨੇ ਮੋਟਰ ਕੱਢ ਟੈਂਕੀ 'ਚ ਚੁੱਕ ਕੇ ਖੜ ਕੇ ਵੇਚੀ ਆ। ਸਾਡੇ ਮੁੰਡੇ ਇਹਨੇ ਦਰਖਾਸਤ ਦੀ ਪੁਲਿਸ ਆਈ ਲੈ ਗਈ ਸੀ। ਅਸੀਂ ਉਹ ਸ਼ਾਮਾਂ ਨੂੰ ਮੁੰਡਾ ਚਲੋ ਉਹਨਾਂ ਦੇ ਦਿੱਤਾ, ਉਹਨੇ ਸਵੇਰੇ ਲੈ ਸਵੇਰੇ ਫਿਰ ਲੈ ਗਏ। ਉਹ ਭਾਜੀ ਨੂੰ ਫਿਰ ਉਹ ਕਹਿੰਦੇ ਭਾਜੀ ਨਹੀਂ ਆਇਆ ਤੇ ਤੁਸੀਂ ਪਰਸੋਂ ਆਇਓ। ਅਸੀਂ ਪਰਸੋਂ ਫਿਰ ਗਏ, ਉਹ ਕਹਿੰਦੇ ਲੈ ਜਾਓ, ਜਦੋਂ ਉਹਨਾਂ ਨੂੰ ਸੱਦਾਂਗੇ ਉਦੋਂ ਤੁਸੀਂ ਆਇਓ। ਉਦੋਂ ਬਾਅਦ ਉਹ ਆ ਬਸ ਇਹਦੀ ਰੰਸ਼ ਰੱਖਦਾ ਵਾ ਵੀ ਇਹਨੇ ਮੋਟਰ ਸਾਡੀ ਇਹਨੇ ਚੁੱਕੀ ਆ ਜਾਂ ਚੁਕਾਈ ਆ, ਰੱਬ ਜਾਣੇ ਕੀ ਹੋਇਆ। ਅਸੀਂ ਤਾਂ ਇਸ ਚੀਜ਼ ਦਾ, ਮੈਂ ਤਾਂ ਘਰ ਹੀ ਨਹੀਂ ਹੈਗਾ, ਮੈਨੂੰ ਤਾਂ ਪਤਾ ਵੀ ਨਹੀਂ। ਜਿਹੜੀ ਰਾਤ ਵੀ ਲੜਾਈ ਹੋਈ ਜਾਂਦੇ ਆ, ਪਤਾ ਨਹੀਂ ਇਹ ਬਾਹਰ ਨੂੰ ਜਾਣ ਡਿਆ ਤੁਰੇ ਤੇ ਟੈਂਕੀ ਦੇ ਵਿੱਚ ਹੀ ਲੰਘੇ ਜਾਂਦੇ ਤੇ ਗਾੜੀ ਇਹ ਸੀ। ਇਹਨੇ ਇਹ ਜਾਂਦੇ ਵੀ ਸਾਨੂੰ ਗਾਲ ਕੱਢੀ ਆ ਤੇ ਅਸੀਂ ਵੀ ਕੱਢੀ ਚਪੇੜੀ ਅਸੀਂ, ਹੋਰ ਗੱਲ ਕੋਈ ਨਹੀਂ। ਤੇ ਸਿਰਫ ਸਾਨੂੰ ਇਹ ਜਿਹੜਾ ਕੰਮ ਆ ਨਾ, ਇਹਦੇ ਵਿੱਚ ਮੋਟਰ ਚੜਾਉਣਾ ਚਾਹੁੰਦਾ ਵੀ ਇਹ ਮੁੰਡੇ ਨੂੰ ਮੈਂ ਉਡਾਵਾਂ। ਤੇ ਜਿਹੜੀਆਂ ਇੰਨੀਆਂ ਉਹਦੇ ਸੱਟਾਂ ਲੱਗੀਆਂ ਉਹ ਕਿਵੇਂ ਲੱਗ ਗਈਆਂ? ਇਹ ਪਤਾ ਨਹੀਂ ਜੀ ਕੀ ਉਹਦੇ ਚਪੇੜੇ ਅਸੀਂ ਆਪੇ ਵੀ ਇਹਨਾਂ ਆਪ ਕੁੱਟਮਾਰ ਕਰਕੇ ਜਾਂ ਸੱਟਾਂ ਲਾ ਕੀ ਕਰਕੇ ਕੀ ਕਰ ਰਹੇ ਆ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ। ਸਾਡੇ ਮੁੰਡੇ ਨੂੰ ਉਡਾਉਣਾ ਚਾਹੁੰਦੇ ਆ। ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਫਿਰ ਜਦੋਂ ਮੇਰਾ ਡਿਊਟੀ 'ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਦਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਕਿਹੜਾ ਪਿੰਡ ਹੈ? ਪਿੰਡ ਕਾਲੇ ਤੇ ਤਾੜ। ਤੇ ਇਹ ਟੈਂਕੀ ਦੇ ਜਿਹੜੀ ਦੁੱਬਲੀ ਗੱਲ ਹੋਈ, ਕੀ ਗੱਲ ਹੋਈ ਤੇ ਕੀ ਲੱਗਦਾ ਇਹ ਮੁੰਡਾ ਤੁਹਾਡਾ? ਇਹ ਜੀ ਮੇਰਾ ਮੁੰਡਾ ਹੈ ਕੀ ਨਾਂ ਦਾ? ਤੇ ਬੱਚਾ ਅਕਸ਼ੇ ਕੁਮਾਰ ਇਹਦਾ ਨਾਂ ਹੈ। ਤੇ ਇੱਥੇ ਬੜੇ ਚਿਰ ਦਾ 5-4 ਸਾਲ ਤੋਂ ਇੱਥੇ ਹੀ ਟੈਂਕੀ ਤੇ ਲੱਗਾ ਹੈ। ਕਿੱਥੇ? ਇਸੇ ਟੈਂਕੀ ਤੇ ਹੀ ਮਤਲਬ ਮੋਟਰ ਵੀ ਛੱਡਦਾ ਤੇ ਰਾਤ ਦਾ ਵੀ ਡਿਊਟੀ ਦਾ, ਸੌਣ ਦਾ ਵੀ ਕੰਮ ਇਹਦਾ। ਕਿਹੜੇ ਪਿੰਡ? ਦੁੱਬਲੀ ਜੀ? ਹਾਂਜੀ ਦੁੱਬਲੀ, ਪਿੰਡ ਦੁੱਬਲੀ। ਅਸੀਂ ਪਿੰਡ ਸਾਡਾ ਪਿੰਡ ਕਾਲੇ ਕੇ ਤਾੜ ਆ, ਪਰ ਇਹ ਪਿੰਡ ਦੁੱਬਲੀ ਆਣ ਕੇ ਟੈਂਕੀ ਤੇ ਰਾਤ ਨੂੰ ਸੌਂਦਾ ਤੇ ਦਿਨੇ ਮੋਟਰ ਛੱਡਦਾ ਤੇ ਰਾਤ ਨੂੰ। ਇਹਦੇ ਨੌਕਰੀ ਕਰਦਾ ਇੱਥੇ? ਹਾਂਜੀ ਨੌਕਰੀ ਕਰਦਾ। ਕਿੰਨੇ ਚਿਰ ਤੋਂ ਇੱਥੇ? ਇੱਥੇ ਜੀ ਅੰਦਾਜ਼ਾ ਟਾਈਮ ਦਾ ਚੇਤਾ ਨਹੀਂ, 4 ਤੋਂ 5-6 ਸਾਲ ਦੇ ਲੱਗ ਵਿੱਚ।
ਅੱਛਾ ਤੇ ਬਾਕੀ ਕੀ ਗੱਲ ਮੁੰਡੇ ਨੂੰ ਕੀ ਸਾਰੀ ਹੋਈ? ਗੱਲ ਦਾ ਪਤਾ। ਕੀ ਗੱਲ ਕੀ ਹੋਈ? ਗੱਲ ਜੀ ਇਹ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਗੱਲ ਹੋਈ ਆ 5-4 ਦਿਨ ਪਹਿਲਾਂ। ਉੱਥੇ ਮੁੰਡੇ ਨਾਲ ਕਿਤੇ ਉਹ 버ਗਰ ਦੀ ਦੁਕਾਨ ਵੀ ਰਾਤ ਨੂੰ ਲਾਉਂਦਾ ਰੇੜੀ, ਤੇ ਕਿਤੇ ਇਹ ਖੇਬੜਾ ਮਾੜਾ ਮੋਟ ਕਿਹੜਾ ਮੁੰਡਾ ਹੈ ਜਿਹੜਾ 버ਗਰ ਰੇੜੀ ਨੂੰ? ਕਾਲਾ ਉਹਦਾ ਨਾਂ ਆ, ਬਿੱਲਾ ਹੁੰਦਾ ਕੋਈ ਮੁੰਡਾ ਦੱਸਦੇ, ਬਾਕੀਆਂ ਦਾ ਮੈਨੂੰ ਨਾਂ ਨਹੀਂ ਚੇਤੇ, ਉਹ ਮੁੰਡਾ ਹੀ ਲਿਖਾਊਗਾ। ਤੇ ਉਹ ਖੇਬੜਿਆ ਹੈ ਉਦਣ ਹੀ ਰਾਤ ਉਹ ਜਦੋਂ ਖੇਬੜਿਆ ਤੇ ਡਰਦਾ ਇੱਥੇ ਲੰਮੇ ਨਹੀਂ ਪਿਆ ਕਿ ਮੇਰੇ ਕਿਤੇ ਰਾਤ ਗੱਲ ਨਾ ਪੈ ਜਾਵੇ। ਦੀਵਾਲੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਦੋਂ ਰਾਤ ਹੋ ਗਈ ਮੋਟਰ ਚੋਰੀ। ਜਦੋਂ ਮੋਟਰ ਚੋਰੀ ਹੋਈ ਆ ਤੇ ਇਹਨੇ ਆਣ ਕੇ ਵੇਖਿਆ ਇੱਥੇ ਵੀ ਮੈਂ ਡਰਦਾ ਪਿਆ। ਉਹ ਇਹਨੂੰ ਸ਼ੱਕ ਪੈ ਗਿਆ ਵੀ ਮੇਰਾ ਉਹ ਲੜਿਆ ਸੀ ਤੇ ਹੋ ਸਕਦਾ ਮੋਟਰ ਨਾਲ ਮੇਰੀ ਚੋਰੀ ਬਜਿੰਦਰ ਨਾਲ ਭੰਨਤਾ ਹੋਵੇ। ਤੇ ਉਸੇ ਵਿਰੋਧ ਵਿੱਚ ਹੀ ਤੇ ਅਸੀਂ ਇਹਦਾ ਨਾਂ ਲਿਖਾਤਾ ਉੱਥੇ ਕਿ ਸ਼ੱਕ ਆ ਸਾਨੂੰ। ਅਸੀਂ ਇਹ ਨਹੀਂ ਦਿਖਾਇਆ ਵੀ ਇਹਨੇ ਚੋਰੀ ਕੀਤੀ ਆ। ਉਸੇ ਸ਼ੱਕ ਦੇ ਵਿੱਚ ਹੀ ਇਹਨੇ ਉਦੋਂ ਹੀ ਉਹਨਾਂ ਪੁਲਿਸ ਨੇ ਜਾ ਕੇ ਪੁੱਛ ਕੇ ਤੇ ਉਦੋਂ ਹੀ ਛੱਡਤਾ ਇਹਨੂੰ। ਤੇ ਬਾਕੀ ਇਹਨੇ ਉਸੇ ਰੰਜਿਸ਼ ਰੱਖੀ ਆ ਤੇ ਸਵੇਰੇ ਆਣ ਕੇ ਗੱਲ ਅੱਜ ਰਾਤੀ ਆਣ ਕੇ ਗੱਲ ਪੈ ਗਈ। ਸਾਡੀ ਰਾਤੀ ਬੀਤੀ ਰਾਤ? ਹਾਂਜੀ ਜਿਹੜੀ ਬੀਤੀ ਰਾਤ ਤੇ ਕਿੰਨੀ ਕੁ ਸੱਟ ਲੱਗੀ ਮੁੰਡੇ ਨੂੰ? ਸ਼ੁੱਕਰਵਾਰ ਜਿਹੜੀ 8 ਤਰੀਕ। ਕਿੰਨੀ ਕੁ ਸੱਟ ਹੈ ਮੁੰਡੇ ਨੂੰ? ਸੱਟ ਜੀ ਲੱਤ ਵੀ ਭੱਜ ਗਈ ਆ ਬਾਂਹ ਵੀ, ਮੋਢਾ ਵੀ, ਸੱਟਾਂ ਵੀ, ਮੌਰਾਂ ਮਾਰ, ਇੱਥੇ ਵੀ ਸੱਟ ਆ, ਹੱਥੇ ਦੇ ਕਿੱਥੇ ਦਾਖਲ ਇੱਕ ਨੇ? ਕੰਨ ਤੇ ਟਾਂਕੇ ਲੱਗੇ ਆ, ਲੱਤਾਂ ਵੀ ਲੱਗੇ। ਦਾਖਲ ਜੀ ਪਹਿਲਾਂ ਸਰਕਾਰੀ ਹਸਪਤਾਲ ਕਰਾਇਆ ਸੀ, ਮੁੜ ਕੇ ਬਹੁਤ ਜ਼ਿਆਦਾ ਸੀਰੀਅਸ ਸੀ। ਉਹ ਅੰਮ੍ਰਿਤਸਰ ਖੜਨ ਨੂੰ ਆਉਂਦੇ ਸੀ। ਅਸੀਂ ਫਿਰ ਸੰਧੂ ਹਸਪਤਾਲ ਰਾਤ ਦਾ ਦਾਖਲ। ਹੁਣ ਵੇਖੋ ਜੀ ਅੰਮ੍ਰਿਤਸਰ ਖੜਨਾ ਪਊ ਜੀ ਖੜਾ। ਤੇ ਕੀ ਮੰਗ ਕੀ ਕਰਦੇ ਜੀ ਉਹਨੂੰ? ਮੰਗ ਜੀ ਸਾਨੂੰ ਸਾਂਭ ਮਿਲਣਾ ਜਿਹਦਾ ਗਰੀਬ ਆਦਮੀ ਹੈ। ਛੋਟੀ ਜਿਹੀ ਦੁਕਾਨ ਮੇਰੀ, ਮੁੰਡਾ ਇੱਥੇ ਵਿਚਾਰਾ 10,000 ਤੇ ਟਿੰਚੀ ਤੇ ਕੰਮ ਕਰਦੇ ਆ। ਪ੍ਰਸ਼ਾਸਨ ਆਇਆ? ਪੁਲਿਸ ਉਹ ਪ੍ਰਸ਼ਾਸਨ? ਛੋਟੀ ਰਾਤ ਨੂੰ ਰੇੜੀ ਲਾਉਂਦਾ ਇੱਕ, ਤੇ ਉਹ ਤੋਂ ਕੋਈ 100-200 ਲੈ ਜਾਂਦਾ। ਇਹਨਾਂ ਨੂੰ ਇਹੋ ਟੈਂਚੀ ਦੀ ਇਹ ਤੂੰ ਕਢਵਾਈਏ ਤੋਂ ਕਿਸ ਹਿਸਾਬ ਨਾਲ। ਤੇ ਇਹ ਪੁਲਿਸ ਦਿੱਤੀ ਪੁਲਿਸ ਨੂੰ ਦਰਖਾਸਤ? ਹਾਂ ਰਾਤ ਅਸੀਂ ਸੁਨੇਹਾ ਦੇ ਗਏ ਤੇ ਹੁਣ ਅਸੀਂ ਜਾਣਾ। ਕਾਰਵਾਈ ਹੋਈ ਹੈ ਤਾਂ ਕੋਈ ਕਿ ਨਹੀਂ? ਅਜੇ ਤੱਕ ਤਾਂ ਨਹੀਂ ਕੋਈ ਵੀ ਹੋਈ। ਬਾਕੀ ਅਸੀਂ ਜਾ ਕੇ ਪੂਰਾ ਲਿਖਾਵਾਂਗੇ। ਪਿੰਡ ਦੇ ਸਰਪੰਚ ਨੂੰ ਲੈ ਕੇ ਨਾਲ ਜਾਂਦੇ। ਜੀ ਆਪਣਾ ਮੇਰਾ ਨਾਮ ਜੀ ਅਕਸ਼ੇ ਕੁਮਾਰ ਹੈ ਜੀ। ਕਿਹੜਾ ਪਿੰਡ 'ਚ? ਪਿੰਡ ਕਾਲੇ ਕੇ ਦਵਾੜੇ ਜੀ। ਡਿਊਟੀ ਮੈਂ ਦੁਬਲੀ ਕਰਦਾ ਜੀ। ਕਿੱਥੇ ਕਰਦੇ ਡਿਊਟੀ? ਡਿਊਟੀ ਮੈਂ ਵਾਟਰ ਸਪਲਾਈ ਟੈਂਕੀ ਦੀ ਡਿਊਟੀ ਕਰਦਾ ਹਾਂ। ਸੈਨੀਟੇਸ਼ਨ ਵਿਭਾਗ ਤੇ DWSS ਦੁਬਲੀ ਡਿਊਟੀ ਕਰਦਾ ਜੀ। ਤੇ ਕੀ ਗੱਲ ਹੋਈ ਜਿਹੜੀਆਂ ਸੱਟਾਂ ਲੱਗੀਆਂ? ਗੱਲ ਸਰ ਉਹ ਨਾ ਪਹਿਲੋਂ ਦੀ ਕੌਰ ਜੀ ਰੱਖਦੇ ਸੀਗੇ। ਕੌਣ ਸੀ ਬੰਦੇ, ਨਾਂ ਕੀ ਉਹਨਾਂ? ਉਹਦਾ ਨਾਂ ਹੀ ਕਾਲੂ ਸੀ। ਕਾਲੂ ਦਾ ਭਰਾ ਸੀਗਾ ਵੀਰਪਾਲ, ਤੇ ਉਹਨਾਂ ਦੇ ਚਾਚੇ ਦਾ ਮੁੰਡਾ ਸੀਗਾ ਜਿਹਦੇ ਨਾਲ ਪਹਿਲੋਂ ਕੋਈ ਮਾੜੀ ਜਿਹੀ ਗੱਲ ਹੋਈ ਸੀ। ਤੇ ਯੋਧਵੀਰ ਤੇ ਯਾਦਵੀਰ, ਇਹ 2-4 ਜਣੇ ਸੀ। ਇੱਕ ਪਰਲੇ ਬੰਨਿਓ ਵਿਹੜੇ 'ਚੋਂ ਹੀ ਮੁੰਡਾ, ਮੈਨੂੰ ਪਛਾਣ ਆ ਉਹਦੀ। ਤੇ ਬਾਕੀ ਇੱਕ ਬੰਦੇ ਦੀ ਪਛਾਣ ਹੋਰ ਉਹਦੀ ਨਹੀਂ ਮੈਨੂੰ ਪਛਾਣ ਆਈ ਚਾਹੀ ਤਰ੍ਹਾਂ। ਇਹਨਾਂ ਬੰਦਿਆਂ ਨੇ ਉਦੋਂ ਦੀ ਰੰਜਿਸ਼ ਜੀ ਰੱਖੀ ਆ। ਕਾਦੀ ਰੰਜਿਸ਼? ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਉਦੋਂ ਮੈਂ ਫਿਰ ਰਾਤ ਡਿਊਟੀ 'ਤੇ ਸੁੱਤਾ ਨਹੀਂ। ਤੇ ਇਸ ਚੱਕਰ 'ਚ ਨਾ ਮੈਂ ਜਦ ਤੜਕੇ ਜਾ ਕੇ ਵੇਖਿਆ ਤੇ ਉੱਥੋਂ ਨਾ ਟੈਂਕੀ ਤੋਂ ਮੋਟਰ ਚੋਰੀ ਹੋ ਗਈ ਸੀ। ਪੁਰਾਣੇ ਬੋਰ ਦੀ ਮੋਟਰ ਬਾਹਰ ਕੱਢ ਕੇ ਰੱਖੀ ਸੀ ਤੇ ਉਹ ਚੋਰੀ ਕਰਕੇ ਲੈ ਗਏ। ਮੈਨੂੰ ਇਹ ਸੀ ਵੀ ਇਹਨਾਂ ਮੈਨੂੰ ਰਾਤ ਧਮਕੀ ਦਿੱਤੀ ਆ। ਮੈਂ ਸ਼ੱਕ ਦੇ ਤੌਰ 'ਤੇ ਕਾਲੂ ਦਾ ਨਾਂ ਲਿਖਾਤਾ। ਪੁਲਿਸ ਵਾਲੇ ਉਹਨੂੰ ਲੈ ਗਏ ਅਗਲੇ ਦਿਨ। ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਸ਼ਾਮ ਨੂੰ 9-10 ਵਜੇ ਕੱਢਿਆ। ਸ਼ਾਮੀ 6 ਵਜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਛੱਡਤਾ ਉਹਨੂੰ। ਉਹਨੇ ਫਿਰ ਮੇਰੇ ਨਾਲ ਰੰਜਿਸ਼ ਰੱਖੀ ਵੀ ਤੂੰ ਮੇਰਾ ਨਾਂ ਕਾਹਤੋਂ ਲਿਖਾਇਆ। ਇਸੇ ਚੱਕਰ ਦੇ ਵਿੱਚ ਮੈਂ ਕੱਲ੍ਹ ਰਾਤੀ ਡਿਊਟੀ 'ਤੇ ਸੀਗਾ। ਪਹਿਲਾਂ ਵੀ ਡਿਊਟੀ 'ਤੇ ਤੇ ਪਰ ਕੱਲ੍ਹ ਰਾਤੀ ਉਹਨਾਂ ਪਹਿਲੋਂ ਦੁਕਾਨ ਉੱਥੇ ਰੈਕੀ ਕਰਦੇ ਰਹੇ ਮੇਰੀ, ਵਹਿੰਦੇ ਰਹੇ। ਫਿਰ ਜਦੋਂ ਮੈਂ ਰਾਤ ਡਿਊਟੀ 'ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਦਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਸਿੱਧਾ ਆਉਂਦਿਆਂ ਸਾਰ ਇੱਕੋ ਗੱਲ ਹੀ ਆਖੀ, ਚਪੇੜ ਮਾਰ ਕੇ ਵੀ ਤੂੰ ਮੇਰਾ ਨਾਂ ਲਿਖਾਇਆ ਤੇ ਨਾਲੇ ਗਾਲ ਕੱਢੀ ਅੱਗੋਂ। ਫਿਰ ਉਹਨਾਂ ਨੇ ਕੁੱਟਿਆ ਕੱਟਿਆ ਅੰਦਰ ਹੀ, ਤੇ ਅੰਦਰ ਸੂਤਰ ਨਹੀਂ ਆਉਣਾ, ਮੈਨੂੰ ਧੂ ਕੇ ਬਾਹਰ ਕੱਢ ਲਿਆ। ਬਾਹਰ ਕੱਢਦਿਆਂ ਸਾਰੇ ਇੱਥੇ ਥਾਂ ਖੁੱਲ੍ਹਾ ਸੀ ਤੇ 2 ਜਣੇ ਲੱਤਾਂ ਵਾਲੀ ਸਾਈਡ 'ਤੇ ਸੀ, ਡਾਂਗਾ ਮਰੀ ਗਏ। ਉਹਦਾ ਭਰਾ ਸੀਗਾ ਵੀਰਪਾਲ, ਉਹਦੇ ਕੋਲ ਦਾਤਰ ਸੀ, ਉਹਨੇ ਦਾਤਰ ਮਾਰਿਆ ਤੇ ਬਾਕੀ ਜ਼ਿਆਦਾ ਡਾਂਗਾ ਨਾ ਕੁੱਟਿਆ। ਜਦੋਂ ਮੈਂ ਬੇਹੋਸ਼ ਹੋਇਆ ਵਾਂ, ਬੇਹੋਸ਼ ਹੋਏ ਤੋਂ ਬਾਅਦ ਉਹਨਾਂ ਨੇ ਇੱਕ ਰਾ ਸਾਹ ਲੈ ਕੇ ਫਿਰ ਦੁਬਾਰਾ ਮੈਨੂੰ ਉਹਨਾਂ ਕੁੱਟਿਆ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਧ ਮਰਾ ਹੋ ਗਿਆ ਹੈ, ਇਹ ਉੱਠਿਆ ਨਹੀਂ ਜਾਣ ਦਿਆ ਨਾ ਹਿੱਲਿਆ ਜਾਣ ਦਿਆ, ਉਦੋਂ ਮੈਨੂੰ ਛੱਡ ਕੇ ਗਏ। ਮੈਨੂੰ ਮਾੜਾ ਹੋਸ਼ ਆ। ਫਿਰ ਮੈਂ ਉੱਥੋਂ ਲਾਗੇ ਘਰ ਸੀ, ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਬੂਹਾ ਨਹੀਂ ਖੋਲ੍ਹਿਆ ਪਰ ਉੱਥੋਂ ਆਵਾਜ਼ਾਂ ਸੁਣ ਕੇ ਮੁੰਡੇ ਬਾਹਰ ਆਏ। ਉਹਨਾਂ ਨੇ ਮੈਨੂੰ ਫਿਰ ਚੁੱਕ ਕੇ ਇੱਥੇ ਪੱਟੀ ਸਰਕਾਰੀ ਹਸਪਤਾਲ ਲੈ ਕੇ ਆਂਦਾ ਹੈ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਜੀ ਇਹੋ ਹੀ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਬੰਦੇ ਨਸ਼ੇੜੀ ਵੀ ਆ ਤੇ ਚੋਰ ਵੀ ਆ ਜੀ। ਪਹਿਲਾਂ ਵੀ ਫੋਨ ਉਹਨਾਂ ਦੀ ਮੋੜ 'ਤੇ ਜਾ ਕੇ ਚੈੱਕ ਕਰੋ, ਦਰਖਾਸ਼ਾਂ ਚੈੱਕ ਕਰੋ ਕਿੰਨੀਆਂ ਉਹਨਾਂ ਦੇ ਖਿਲਾਫ ਆਈਆਂ ਨੇ, ਤੇ ਸਖਤ ਤੋਂ ਸਖਤ ਕਾਰਵਾਈ ਕਰੋ। ਕਿਉਂਕਿ ਕੱਲ੍ਹ ਨੂੰ ਫਿਰ ਇਸ ਚੀਜ਼ ਤੋਂ ਬਾਅਦ ਮੇਰੇ ਗੱਲ ਪੈਣਗੇ ਜਾਂ ਕੁਛ ਹੋਊਗਾ ਹੀ। ਉਹ ਆਏ ਮੈਨੂੰ ਮਾਰਨ ਹੀ ਸੀਗੇ ਤਕਰੀਬਨ। ਉਹਨਾਂ ਨੇ ਇਹੋ ਸੋਚਿਆ ਕਿ ਮੈਨੂੰ ਮਾਰ ਕੇ ਜਾਣਾ, ਪਰ ਚਲੋ ਜਿਹਨੂੰ ਰੱਬ ਰੱਖਣ ਵਾਲਾ
ਬਾਕੀ ਮੰਗ ਇਹ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਜ ਹੀ ਔਨ ਡਿਊਟੀ ਮੁਲਾਜ਼ਮ ਦੇ ਗੱਲ ਪਏ ਆ, ਇੱਥੋਂ ਤੱਕ ਬੰਦਿਆਂ ਦੀ ਜ਼ਰੂਰਤ ਹੋ ਗਈ ਹੈ, ਕੱਲ ਨੂੰ ਉਹ ਕੁਝ ਵੀ ਕਰ ਸਕਦੇ ਨੇ ਜੀ। ਮੇਰੀ ਮੰਗ ਹੈ ਜੀ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ। ਭੈਣ ਜੀ ਤੁਹਾਡਾ ਮਨਜੀਤ ਨੇ ਜਿਹੜਾ ਮੰਜੇ ਦੀ ਜੇ ਸੱਟ ਲੱਗੀ ਵੀਰ ਤੇ ਕੀ ਲੱਗਦਾ ਤੁਹਾਨੂੰ? ਇਹ ਮੇਰਾ ਪੁੱਤ ਤੇ ਕੀ ਗੱਲ ਕੀ ਹੋਈ ਹੈ? ਭਾਜੀ ਇਹਨਾਂ ਦੀ ਹੋਈ ਤੋਂ ਹੋ ਕੇ 5-6 ਦਿਨ ਲੜਾਈ ਹੋਈ। ਪਹਿਲਾਂ ਵੀ ਤੇ ਅਸੀਂ ਆਖਿਆ ਚੱਲ ਕੋਈ ਨਹੀਂ ਤੇ ਰਾਜੀਨਾਮਾ ਇਹਨੇ ਮੰਗ ਲਿਆ ਸੀ, ਫਿਰ ਮਾਫੀ ਮੰਗ ਲਈ ਤੇ ਆਖਿਆ ਚੱਲ ਹੁਣ ਠੀਕ ਹੈ। ਤੇ ਕਹਿੰਦਾ ਮੈਂ ਰਾਤ ਰਹਿਣਾ ਉੱਤੇ ਹੋਰ ਤੇ ਆਪਣੀ ਜਿੱਥੇ ਡਿਊਟੀ ਕਰ ਲਿਆ ਸੀ। ਤੇ ਜਦੋਂ ਅਸੀਂ 9 ਵਜੇ ਫੋਨ ਕੀਤਾ ਤਾਂ ਫੋਨ ਬੰਦ ਹੁੰਦਾ ਸੀ। ਤੇ ਜਿੱਥੇ ਪਰ ਫਿਰ ਬਾਅਦ ਚ ਕੀਤਾ ਤੇ ਪਤਾ ਨਹੀਂ ਇਹਨੇ ਚੁੱਕਿਆ ਕਿ ਮੁੰਡਿਆਂ ਚੁੱਕਿਆ, ਉਹਦੇ ਇਹਨੂੰ ਮਾਰਨ ਲਿਆ ਸੀ। ਉਹਦੇ ਆਵਾਜ਼ ਆਉਂਦੀ ਡਾਂਗਾਂ ਦੀ ਤੇ ਸੋਟਿਆਂ ਦੀ। ਤੇ ਫਿਰ ਹੀ ਉਹਦਾ ਤੇ ਭੱਜ ਆਏ ਕਿ ਸਾਨੇ ਹੋਰ ਵੀ ਆਣ ਗਵਾਂਢ ਸੱਦ ਲਿਆ ਲੱਗੇ ਮੇਰਾ ਮੁੰਡਾ ਨੂੰ ਮਾਰ ਦੇਣਾ। ਤੇ ਇਹਨੂੰ ਭੱਜ ਕੇ ਦਵਾ ਦੇਵੇ ਇੱਕ ਮੁੰਡਾ ਹੈ ਉਹ ਦਵਾ ਤੇ ਚਾਰਾ ਪੱਟੀ ਲੈ ਗਿਆ ਹਸਪਤਾਲ। ਤੇ ਸੱਟ ਕਿੰਨੀ ਕੁ ਹੁਣ? ਸੱਟ ਵੇ ਭਾਜੀ ਲੱਤ ਟੁੱਟ ਗਈ ਆ ਤੇ ਬਹੁਤ ਸੱਟਾਂ ਲੱਗਦੀਆਂ, ਗਹਿਰੀਆਂ ਸੱਟਾਂ ਲੱਗੀਆਂ ਮੇਰੇ ਪੁੱਤ ਨੂੰ। ਤੇ ਹੁਣ ਮੰਗ ਕੀ ਕਰਦੇ? ਇਹੋ ਮਾਂ ਕਰਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਬਾਈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਜੀ। ਇੱਕ ਤੁਹਾਡਾ ਲੜਕਾ ਹੈ ਕਾਲਾ, ਹਾਂਜੀ ਉਹਦਾ ਇੱਥੇ ਮੁੰਡਾ ਟੈਂਕੀ ਦੇ ਸਰਕਾਰੀ ਟੈਂਕੀ ਦੇ ਕੰਮ ਕਰਦਾ, ਰਾਤ ਦੀ ਡਿਊਟੀ ਸੀਗੀ ਉਹਦੀ, ਹਾਂਜੀ ਅਕਸ਼ੇ। ਹਾਂਜੀ ਉਹਨੇ ਦੋਸ਼ ਲਾਇਆ ਕਿ ਤੁਹਾਡੇ ਮੁੰਡੇ ਵੱਲੋਂ ਨਾਲ ਹੋਰ ਸਾਥੀਆਂ ਨੂੰ ਲੈ ਕੇ ਉਹਦੀ ਕੁੱਟਮਾਰ ਕੀਤੀ ਗਈ ਆ, ਉਹਦੀ ਲੱਤ ਭੰਨੀ, ਉਹਦੀ ਬਾਂਹ ਭੰਨੀ ਆ। ਤੇ ਰੰਜਿਸ਼ ਸਾਡੇ ਨਾਲ ਇਹ ਰੱਖਦੇ ਸੀ ਕਿ ਸਾਡੀ ਮੋਟਰ ਚੋਰੀ ਹੋਈ ਤੇ ਅਸੀਂ ਮੋਟਰ ਦਾ ਇਹਨਾਂ ਦਾ ਨਾਂ ਲਿਆ ਸੀ। ਕੀ ਮਾਮਲਾ ਕੀ ਹੈ ਜੀ ਇਹ? ਮਾਮਲਾ ਜੀ ਸਾਡਾ ਪਹਿਲਾਂ ਮੁੰਡਿਆਂ ਦੇ ਬੱਚਿਆਂ ਦੀ ਲੜਾਈ ਹੋਈ ਮਾੜੀ ਮੋਟੀ, ਉਹਦਾ ਸਾਡਾ ਫੈਸਲਾ ਹੋ ਗਿਆ, ਰਾਜੀਨਾਮਾ ਹੋ ਗਿਆ। ਚਲੋ ਉਹ ਅਸੀਂ ਸਾਡਾ ਠੰਡ ਠੰਡਾਲਾ ਹੋ ਗਿਆ। ਹੁਣ ਬਾਅਦ 'ਚ ਇਹਨੇ ਮੋਟਰ ਦੀ ਦਰਖਾਸਤ ਦਿੱਤੀ ਆ ਵੀ ਕਾਲੂ ਨੇ ਮੋਟਰ ਟੈਂਕੀ 'ਚੋਂ ਖੜ ਕੇ ਵੇਚੀ ਆ। ਕਿਹਨੇ ਦਿੱਤੀ ਦਰਖਾਸਤ? ਆਪਣੇ ਅਕਸ਼ੇ ਨੇ ਇਹ ਅੱਛਾ। ਟੈਂਕੀ 'ਚ ਛੱਡਦਾ ਵਾ ਤੁਹਾਡੇ ਮੁੰਡੇ ਦੇ ਦਿੱਤੀ? ਸਾਡੇ ਮੁੰਡੇ ਦੇ ਕਾਲੂ ਦੇ। ਅੱਛਾ। ਹਾਂਜੀ ਅਸੀਂ ਇਹਨੇ ਮੋਟਰ ਕੱਢ ਟੈਂਕੀ 'ਚ ਚੁੱਕ ਕੇ ਖੜ ਕੇ ਵੇਚੀ ਆ। ਸਾਡੇ ਮੁੰਡੇ ਇਹਨੇ ਦਰਖਾਸਤ ਦੀ ਪੁਲਿਸ ਆਈ ਲੈ ਗਈ ਸੀ। ਅਸੀਂ ਉਹ ਸ਼ਾਮਾਂ ਨੂੰ ਮੁੰਡਾ ਚਲੋ ਉਹਨਾਂ ਦੇ ਦਿੱਤਾ, ਉਹਨੇ ਸਵੇਰੇ ਲੈ ਆਏ, ਸਵੇਰੇ ਫੇਰ ਲੈ ਗਏ। ਉਹ ਭਾਜੀ ਨੂੰ ਫਿਰ ਉਹ ਕਹਿੰਦੇ ਭਾਜੀ ਨਹੀਂ ਆਇਆ ਤੇ ਤੁਸੀਂ ਪਰਸੋਂ ਆਇਓ। ਅਸੀਂ ਪਰਸੋਂ ਫੇਰ ਗਏ, ਉਹ ਕਹਿੰਦੇ ਲੈ ਜਾਓ, ਜਦੋਂ ਉਹਨਾਂ ਨੂੰ ਸੱਦਾਂਗੇ ਉਦੋਂ ਤੁਸੀਂ ਆ ਜਾਓ। ਉਦੋਂ ਬਾਅਦ ਉਹ ਆ ਬਸ ਇਹਦੀ ਰੰਸ਼ ਰੱਖਦਾ ਵਾ ਵੀ ਇਹਨੇ ਮੋਟਰ ਸਾਡੀ ਇਹਨੇ ਚੁੱਕੀ ਆ ਜਾਂ ਚੁਕਾਈ, ਰੱਬ ਜਾਣੇ ਕੀ ਹੋਇਆ। ਅਸੀਂ ਤਾਂ ਇਸ ਚੀਜ਼ ਦਾ, ਮੈਂ ਤਾਂ ਘਰ ਹੀ ਨਹੀਂ ਹੈਗਾ, ਮੈਨੂੰ ਤਾਂ ਪਤਾ ਵੀ ਨਹੀਂ। ਜਿਹੜੀ ਰਾਤ ਵੀ ਲੜਾਈ ਹੋਈ ਜਾਂਦੇ ਆ, ਪਤਾ ਨਹੀਂ ਇਹ ਬਾਹਰ ਨੂੰ ਜਾਣ ਡੇ ਤੁਰੇ ਤੇ ਟੈਂਕੀ ਦੇ ਵਿੱਚ ਹੀ ਲੰਘੇ ਜਾਂਦੇ ਸੀ ਤੇ ਗਾੜੀ ਇਹ ਸੀ। ਇਹਨੇ ਇਹ ਜਾਂਦੇ ਵੀ ਸਾਨੂੰ ਗਾਲ ਕੱਢੀ ਹੈ ਤੇ ਅਸੀਂ ਵੀ ਕੱਢੀ, ਚਪੇੜੀ ਆਏ, ਹੋਰ ਗੱਲ ਕੋਈ ਨਹੀਂ। ਤੇ ਸਿਰਫ ਸਾਨੂੰ ਇਹ ਜਿਹੜਾ ਕੰਮ ਆ ਨਾ, ਇਹਦੇ ਵਿੱਚ ਮੋਟਰ ਚੜਾਉਣਾ ਚਾਹੁੰਦਾ ਵੀ ਇਹ ਮੁੰਡੇ ਨੂੰ ਮੈਂ ਉਡਾਵਾਂ। ਤੇ ਜਿਹੜੀਆਂ ਇੰਨੀਆਂ ਉਹਦੇ ਸੱਟਾਂ ਲੱਗੀਆਂ ਉਹ ਕਿਵੇਂ ਲੱਗ ਗਈਆਂ? ਇਹ ਪਤਾ ਨਹੀਂ ਜੀ ਕੀ ਉਹਦੇ ਚਪੇੜੇ ਅਸੀਂ ਆਪੇ ਵੀ ਇਹਨਾਂ ਆਪ ਕੁੱਟਮਾਰ ਕਰਕੇ ਜਾਂ ਸੱਟਾਂ ਲਾ ਕੀ ਕਰਕੇ ਕੀ ਕਰ ਰਹੇ ਆ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ। ਸਾਡੇ ਮੁੰਡੇ ਨੂੰ ਉਡਾਉਣਾ ਚਾਹੁੰਦੇ। ਰੰਜਿਸ਼ ਇਹ ਸੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਫਿਰ ਜਦੋਂ ਮੇਰਾ ਡਿਊਟੀ ਤੇ ਆਇਆ ਵਾ, ਆਣ ਕੇ ਮੈਂ ਮੰਜਾ ਵਿਛਾਉਣ ਦਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ ਜੋ ਅੰਦਰ ਆ ਗਏ, ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਕਿਹੜਾ ਪਿੰਡ ਹੈ? ਪਿੰਡ ਕਾਲੇ ਕੇ ਸਾੜ। ਤੇ ਇਹ ਟੈਂਕੀ ਦੇ ਜਿਹੜੀ ਦੁੱਬਲੀ ਗੱਲ ਹੋਈ, ਕੀ ਗੱਲ ਹੋਈ ਤੇ ਕੀ ਲੱਗਦਾ ਇਹ ਮੁੰਡਾ ਤੁਹਾਡਾ? ਇਹ ਜੀ ਮੇਰਾ ਮੁੰਡਾ ਹੈ ਕੀ ਨਾਂ ਦਾ? ਤੇ ਬੱਚਾ ਅਕਸ਼ੇ ਕੁਮਾਰ ਇਹਦਾ ਨਾਂ ਆ। ਤੇ ਇੱਥੇ ਬੜੇ ਚਿਰ ਦਾ 5-4 ਸਾਲ ਤੋਂ ਇੱਥੇ ਹੀ ਟੈਂਕੀ ਤੇ ਲੱਗਾ ਹੈ। ਕਿੱਥੇ? ਇਸੇ ਟੈਂਕੀ ਤੇ ਹੀ ਮਤਲਬ ਕਿ ਮੋਟਰ ਵੀ ਛੱਡਦਾ ਤੇ ਰਾਤ ਦਾ ਵੀ ਡਿਊਟੀ ਦਾ, ਸੌਣ ਦਾ ਵੀ ਕੰਮ ਇਹਦਾ ਹੈ। ਕਿਹੜੇ ਪਿੰਡ? ਦੁੱਬਲੀ ਜੀ? ਹਾਂਜੀ ਦੁੱਬਲੀ, ਪਿੰਡ ਦੁੱਬਲੀ। ਅਸੀਂ ਪਿੰਡ ਸਾਡਾ ਪਿੰਡ ਕਾਲੇ ਕੇ ਤਾੜ, ਪਰ ਇਹ ਪਿੰਡ ਦੁੱਬਲੀ ਆਣ ਕੇ ਟੈਂਕੀ ਤੇ ਰਾਤ ਨੂੰ ਸੌਂਦਾ ਤੇ ਦਿਨੇ ਮੋਟਰ ਛੱਡਦਾ ਤੇ ਰਾਤ ਨੂੰ। ਇਹਦੇ ਨੌਕਰੀ ਕਰਦਾ ਇੱਥੇ? ਹਾਂਜੀ ਨੌਕਰੀ ਕਰਦਾ। ਕਿੰਨੇ ਚਿਰ ਤੋਂ ਇੱਥੇ? ਇੱਥੇ ਜੀ ਅੰਦਾਜ਼ਾ ਟਾਈਮ ਦਾ ਚੇਤਾ ਨਹੀਂ, 4 ਤੋਂ 5-6 ਸਾਲ ਦੇ ਲੱਗ ਵਿੱਚ। ਅੱਛਾ। ਤੇ ਬਾਕੀ ਕੀ ਗੱਲ ਮੁੰਡੇ ਨੂੰ ਕੀ ਸਾਰੀ ਗੱਲ ਦਾ ਪਤਾ। ਕੀ ਗੱਲ ਕੀ ਹੋਈ? ਗੱਲ ਜੀ ਇਹ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਗੱਲ ਹੋਈ ਆ, 5-4 ਦਿਨ ਪਹਿਲਾਂ। ਉੱਥੇ ਮੁੰਡੇ ਨਾਲ ਕਿਤੇ ਉਹ 버ਗਰ ਦੀ ਦੁਕਾਨ ਵੀ ਰਾਤ ਨੂੰ ਲਾਉਂਦਾ ਰੇੜੀ, ਤੇ ਕਿਤੇ ਇਹ ਖੇਬੜਿਆ ਮਾੜਾ ਮੋਟ। ਕਿਹੜਾ ਮੁੰਡਾ ਹੈ ਜਿਹੜਾ 버ਗਰ ਰੇੜੀ? ਕਾਲਾ ਉਹਦਾ ਨਾਂ ਆ, ਬਿੱਲਾ ਹੁੰਦਾ ਕੋਈ ਮੁੰਡਾ ਦੱਸਦੇ, ਬਾਕੀਆਂ ਦਾ ਮੈਨੂੰ ਨਾਂ ਨਹੀਂ ਚੇਤੇ, ਉਹ ਮੁੰਡਾ ਹੀ ਲਿਖਾਊਗਾ। ਤੇ ਉਹ ਖੇਬੜਿਆ ਹੈ। ਉਦੋਂ ਹੀ ਰਾਤ ਜਦੋਂ ਖੇਬੜਿਆ ਤੇ ਡਰਦਾ ਇੱਥੇ ਲੰਮੇ ਨਹੀਂ ਪਿਆ ਕਿ ਮੇਰੇ ਕਿਤੇ ਰਾਤ ਗੱਲ ਨਾ ਪੈ ਜਾਵੇ। ਦੀਵਾਲੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਦੋਂ ਰਾਤ ਹੋ ਗਈ ਮੋਟਰ ਚੋਰੀ। ਜਦੋਂ ਮੋਟਰ ਚੋਰੀ ਹੋਈ ਆ ਤੇ ਇਹਨੇ ਆਣ ਕੇ ਵੇਖਿਆ ਇੱਥੇ ਵੀ ਮੈਂ ਡਰਦਾ ਪਿਆ। ਉਹ ਇਹਨੂੰ ਸ਼ੱਕ ਪੈ ਗਿਆ ਵੀ ਮੇਰਾ ਉਹ ਲੜਿਆ ਸੀ ਤੇ ਹੋ ਸਕਦਾ ਮੋਟਰ ਨਾਲ ਮੇਰੀ ਚੋਰੀ ਬਜਿੰਦਰ ਨਾਲ ਭੰਨਤਾ ਦੇ। ਤੇ ਉਸੇ ਵਿਰੋਧ ਦੇ ਵਿੱਚ ਹੀ ਤੇ ਅਸੀਂ ਇਹਦਾ ਨਾਂ ਲਿਖਾਤਾ ਉੱਥੇ ਕਿ ਸ਼ੱਕ ਆ ਸਾਨੂੰ। ਅਸੀਂ ਇਹ ਨਹੀਂ ਲਿਖਾਇਆ ਵੀ ਇਹਨੇ ਚੋਰੀ ਕੀਤੀ ਆ। ਉਸੇ ਸ਼ੱਕ ਦੇ ਵਿੱਚ ਹੀ ਇਹਨੇ ਉਦੋਂ ਹੀ ਉਹਨਾਂ ਪੁਲਿਸ ਨੇ ਜਾ ਕੇ ਪੁੱਛ ਕੇ ਉਦੋਂ ਹੀ ਛੱਡਤਾ ਇਹਨੂੰ। ਤੇ ਬਾਕੀ ਇਹਨੇ ਉਸੇ ਰੰਜਿਸ਼ ਰੱਖੀ ਆ ਤੇ ਸਵੇਰੇ ਆਣ ਕੇ ਗੱਲ ਅੱਜ ਰਾਤੀ ਆਣ ਕੇ ਗੱਲ ਪੈ ਗਈ।
ਸਾਡੀ ਰਾਤੀ ਬੀਤੀ ਰਾਤ ਹਾਂਜੀ ਜਿਹੜੀ ਬੀਤੀ ਰਾਤ ਤੇ ਕਿੰਨੀ ਕੁ ਸੱਟ ਲੱਗੀ ਮੁੰਡੇ ਨੂੰ? ਸ਼ੁੱਕਰਵਾਰ ਜਿਹੜੀ 8 ਤਰੀਕ ਕਿੰਨੀ ਕੁ ਸੱਟ ਹੈ ਮੁੰਡੇ ਨੂੰ? ਸੱਟ ਜੀ ਲੱਤ ਵੀ ਭੱਜ ਗਈ ਆ ਬਾਹਾਂ ਵੀ ਮੋਢਾ ਵੀ ਸੱਟਾਂ ਵੀ ਮੌਰਾਂ ਮਾਰ ਇੱਥੇ ਵੀ ਸੱਟ ਆ ਹੱਥੇ ਦੇ ਕਿੱਥੇ ਦਾਖਲ ਨੇ? ਇੱਕ ਕੰਨ ਤੇ ਟਾਂਕੇ ਲੱਗੇ ਆ ਲੱਤਾਂ 'ਤੇ ਲੱਗੇ ਦਾਖਲ ਜੀ ਪਹਿਲਾਂ ਸਰਕਾਰੀ ਹਸਪਤਾਲ ਕਰਾਇਆ ਸੀ ਮੁੜ ਕੇ ਬਹੁਤ ਜ਼ਿਆਦਾ ਸੀਰੀਅਸ ਸੀ ਉਹ ਅੰਮ੍ਰਿਤਸਰ ਖੜਨ ਨੂੰ ਆਉਂਦੇ ਸੀ ਅਸੀਂ ਫਿਰ ਸੰਧੂ ਹਸਪਤਾਲ ਰਾਤ ਦਾ ਦਾਖਲ ਹੁਣ ਵੇਖੋ ਜੀ ਅੰਮ੍ਰਿਤਸਰ ਖੜਨਾ ਪਊ ਜੀ ਖੜਾ ਤੇ ਕੀ ਮੰਗ ਕੀ ਕਰਦੇ ਜੀ ਉਹਨੂੰ? ਮੰਗ ਜੀ ਸਾਨੂੰ ਸਾਂਭ ਮਿਲਣਾ ਜਿਹਦਾ ਗਰੀਬ ਆਦਮੀ ਹੈ ਛੋਟੀ ਜਿਹੀ ਦੁਕਾਨ ਮੇਰੀ ਮੁੰਡਾ ਇੱਥੇ ਵਿਚਾਰਾ 10,000 ਤੇ ਟਿੰਚੀ ਤੇ ਕੰਮ ਕਰਦੇ ਆ ਪ੍ਰਸ਼ਾਸਨ ਆਇਆ? ਪੁਲਿਸ ਉਹ ਪ੍ਰਸ਼ਾਸਨ? ਛੋਟੀ ਜਿਹੀ ਰਾਤ ਨੂੰ ਰੇਹੜੀ ਲਾਉਂਦਾ ਇੱਕ ਤੇ ਉਹ ਤੋਂ ਕੋਈ 100-200 ਲੈ ਜਾਂਦਾ ਇਹਨਾਂ ਨੂੰ ਇਹੋ ਟੈਂਚੀ ਵੀ ਇਹ ਤੂੰ ਕਢਵਾਈਏ ਤੋਂ ਕਿਸ ਹਿਸਾਬ ਨਾਲ ਤੇ ਇਹ ਪੁਲਿਸ ਦਿੱਤੀ ਪੁਲਿਸ ਨੂੰ ਦਰਖਾਸਤ? ਹਾਂ ਰਾਤ ਅਸੀਂ ਸੁਨੇਹਾ ਦੇ ਗਏ ਤੇ ਹੁਣ ਅਸੀਂ ਜਾਣਾ ਕਾਰਵਾਈ ਹੋਈ ਅਜੇ ਤੱਕ ਕੋਈ ਕਿ ਨਹੀਂ? ਅਜੇ ਤੱਕ ਤਾਂ ਨਹੀਂ ਕੋਈ ਵੀ ਹੋਈ ਬਾਕੀ ਅਸੀਂ ਜਾ ਕੇ ਪੂਰਾ ਲਿਖਾਵਾਂਗੇ ਪਿੰਡ ਦੇ ਸਰਪੰਚ ਨੂੰ ਲੈ ਕੇ ਨਾਲ ਜਾਂਦੇ ਵੀਰ ਜੀ ਆਪਣਾ ਮੇਰਾ ਨਾਮ ਜੀ ਅਕਸ਼ੇ ਕੁਮਾਰ ਹੈ ਜੀ। ਕਿਹੜਾ ਪਿੰਡ ਜੀ? ਪਿੰਡ ਕਾਲੇ ਕੇ ਦਵਾੜੇ ਜੀ। ਡਿਊਟੀ ਮੈਂ ਦੁਬਲੀ ਕਰਦਾ ਜੀ। ਕਿੱਥੇ ਕਰਦੇ ਡਿਊਟੀ? ਡਿਊਟੀ ਮੈਂ ਵਾਟਰ ਸਪਲਾਈ ਟੈਂਕੀ ਡਿਊਟੀ ਕਰਦਾ ਹਾਂ ਸੈਨੀਟੇਸ਼ਨ ਵਿਭਾਗ ਤੇ DWSS ਦੁਬਲੀ ਡਿਊਟੀ ਕਰਦਾ ਜੀ। ਤੇ ਕੀ ਗੱਲ ਹੋਈ ਜਿਹੜੀਆਂ ਸੱਟਾਂ ਲੱਗੀਆਂ? ਗੱਲ ਸਰ ਉਹ ਨਾ ਪਹਿਲੋਂ ਦੀ ਇੱਕ ਹੋਰ ਜੀ ਰੱਖਦੇ ਸੀਗੇ। ਕੌਣ ਸੀ ਬੰਦੇ, ਨਾਂ ਕੀ ਉਹਨਾਂ? ਉਹਦਾ ਨਾਂ ਹੀ ਕਾਲੂ ਸੀ। ਕਾਲੂ ਦਾ ਭਰਾ ਸੀਗਾ ਵੀਰਪਾਲ ਤੇ ਉਹਨਾਂ ਦੇ ਚਾਚੇ ਦਾ ਮੁੰਡਾ ਸੀਗਾ ਜਿਹਦੇ ਨਾਲ ਪਹਿਲੋਂ ਕੋਈ ਮਾੜੀ ਜਿਹੀ ਗੱਲ ਹੋਈ ਸੀ ਤੇ ਯੋਧਵੀਰ ਤੇ ਯਾਦਵੀਰ ਇਹ 2-4 ਜਣੇ ਸੀ। ਇੱਕ ਪਰਲੇ ਬੰਨਿਓ ਵਿਹੜੇ ਚੋਂ ਹੀ ਮੁੰਡਾ ਮੈਨੂੰ ਪਛਾਣ ਆ ਉਹਦੀ ਤੇ ਬਾਕੀ ਇੱਕ ਬੰਦੇ ਦੀ ਪਛਾਣ ਹੋਰ ਉਹਦੀ ਨਹੀਂ ਮੈਨੂੰ ਪਛਾਣ ਆਈ ਚਾਹੀ ਤਰ੍ਹਾਂ। ਇਹਨਾਂ ਬੰਦਿਆਂ ਨੇ ਉਦੋਂ ਦੀ ਰੰਜਿਸ਼ ਜੀ ਰੱਖੀ ਆ। ਕਾਦੀ ਰੰਜਿਸ਼? ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ ਦਾਤੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ ਮਾਰ ਦੇਣਾ। ਉਹ ਦਿਨ ਮੈਂ ਫਿਰ ਰਾਤ ਡਿਊਟੀ 'ਤੇ ਸੁੱਤਾ ਨਹੀਂ ਤੇ ਇਸ ਚੱਕਰ 'ਚ ਨਾ ਮੈਂ ਜਦ ਤੜਕੇ ਜਾ ਕੇ ਵੇਖਿਆ ਤੇ ਉੱਥੋਂ ਨਾ ਟੈਂਕੀ ਤੋਂ ਮੋਟਰ ਚੋਰੀ ਹੋ ਗਈ ਸੀ। ਪੁਰਾਣੇ ਬੋਰ ਦੀ ਮੋਟਰ ਬਾਹਰ ਕੱਢ ਕੇ ਰੱਖੀ ਸੀ ਤੇ ਉਹ ਚੋਰੀ ਕਰਕੇ ਲੈ ਗਏ। ਮੈਨੂੰ ਇਹ ਸੀ ਵੀ ਇਹਨਾਂ ਮੈਨੂੰ ਰਾਤ ਧਮਕੀ ਦਿੱਤੀ ਆ। ਮੈਂ ਸ਼ੱਕ ਦੇ ਤੌਰ 'ਤੇ ਕਾਲੂ ਦਾ ਨਾਂ ਲਿਖਾਤਾ। ਪੁਲਿਸ ਵਾਲੇ ਉਹਨੂੰ ਲੈ ਗਏ ਅਗਲੇ ਦਿਨ। ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਸ਼ਾਮ ਨੂੰ 9-10 ਵਜੇ ਖੜਿਆ। ਸ਼ਾਮੀ 6 ਵਜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਛੱਡਤਾ ਉਹਨੂੰ। ਉਹਨੇ ਫਿਰ ਮੇਰੇ ਨਾਲ ਰੰਜਿਸ਼ ਰੱਖੀ ਵੀ ਤੂੰ ਮੇਰਾ ਨਾਂ ਕਾਹਤੋਂ ਲਿਖਾਇਆ। ਇਸੇ ਚੱਕਰ ਦੇ ਵਿੱਚ ਮੈਂ ਕੱਲ੍ਹ ਰਾਤੀ ਡਿਊਟੀ 'ਤੇ ਸੀਗਾ। ਪਹਿਲਾਂ ਵੀ ਡਿਊਟੀ 'ਤੇ ਤੇ ਪਰ ਕੱਲ੍ਹ ਰਾਤੀ ਉਹਨਾਂ ਪਹਿਲੋਂ ਦੁਕਾਨ ਉੱਥੇ ਰੈਕੀ ਕਰਦੇ ਰਹੇ ਮੇਰੀ ਵਹਿੰਦੇ ਰਹੇ। ਫਿਰ ਜਦੋਂ ਮੈਂ ਰਾਤ ਡਿਊਟੀ 'ਤੇ ਆਇਆ ਵਾ ਆਣ ਕੇ ਮੈਂ ਮੰਜਾ ਵਿਛਾਉਣ ਦਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਸਿੱਧਾ ਆਉਂਦਿਆਂ ਸਾਰੇ ਇੱਕੋ ਗੱਲ ਹੀ ਆਖੀ ਚਪੇੜ ਮਾਰ ਕੇ ਵੀ ਤੂੰ ਮੇਰਾ ਨਾਂ ਲਿਖਾਇਆ ਤੇ ਨਾਲੇ ਗਾਲ ਕੱਢੀ ਅੱਗੋਂ। ਫਿਰ ਉਹਨਾਂ ਨੇ ਕੁੱਟਿਆ ਕੱਟਿਆ ਅੰਦਰ ਹੀ ਤੇ ਅੰਦਰ ਸੂਤਰ ਨਹੀਂ ਆਉਣਾ ਮੈਨੂੰ ਧੂ ਕੇ ਬਾਹਰ ਕੱਢ ਲਿਆ। ਬਾਹਰ ਕੱਢਦਿਆਂ ਸਾਰੇ ਇੱਥੇ ਥਾਂ ਖੁੱਲ੍ਹਾ ਸੀ ਤੇ 2 ਜਣੇ ਲੱਤਾਂ ਵਾਲੀ ਸਾਈਡ 'ਤੇ ਡਾਂਗਾ ਮਾਰੀ ਗਏ। ਉਹਦਾ ਭਰਾ ਸੀਗਾ ਵੀਰਪਾਲ, ਉਹਦੇ ਕੋਲ ਦਾਤਰ ਸੀ, ਉਹਨੇ ਦਾਤਰ ਦੂਤਰ ਮਾਰੇ ਆ ਤੇ ਬਾਕੀ ਜ਼ਿਆਦਾ ਡਾਂਗਾ ਨਾ ਕੁੱਟਿਆ। ਫਿਰ ਜਦੋਂ ਮੈਂ ਬੇਹੋਸ਼ ਹੋਇਆ ਵਾਂ, ਬੇਹੋਸ਼ ਹੋਏ ਤੋਂ ਬਾਅਦ ਉਹਨਾਂ ਨੇ ਇੱਕ ਰਾ ਸਾਹ ਲੈ ਕੇ ਫਿਰ ਦੁਬਾਰਾ ਮੈਨੂੰ ਉਹਨਾਂ ਕੁੱਟਿਆ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਧ ਮਰਾ ਹੋ ਗਿਆ ਹੈ, ਇਹ ਉੱਠਿਆ ਨਹੀਂ ਜਾਂਦਾ ਨਾ ਹਿੱਲਿਆ ਜਾਂਦਾ, ਉਦੋਂ ਮੈਨੂੰ ਛੱਡ ਕੇ ਗਏ। ਮੈਨੂੰ ਮਾੜਾ ਹੋਸ਼ ਆ। ਫਿਰ ਮੈਂ ਉੱਥੋਂ ਲਾਗੇ ਘਰ ਸੀ, ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਬੂਹਾ ਨਹੀਂ ਖੋਲ੍ਹਿਆ ਪਰ ਉੱਥੋਂ ਆਵਾਜ਼ਾਂ ਸੁਣ ਕੇ ਮੁੰਡੇ ਬਾਹਰ ਆਏ। ਉਹਨਾਂ ਨੇ ਮੈਨੂੰ ਫਿਰ ਚੁੱਕ ਕੇ ਇੱਥੇ ਪੱਟੀ ਸਰਕਾਰੀ ਹਸਪਤਾਲ ਲੈ ਕੇ ਆਂਦਾ ਹੈ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਜੀ ਇਹੋ ਹੀ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਬੰਦੇ ਨਸ਼ੇੜੀ ਵੀ ਆ ਤੇ ਚੋਰ ਵੀ ਆ ਜੀ। ਪਹਿਲਾਂ ਵੀ ਫੋਨ ਫਾਨ ਉਹਨਾਂ ਦੀ ਮੋੜ 'ਤੇ ਜਾ ਕੇ ਚੈੱਕ ਕਰੋ, ਦਰਖਾਸ਼ਾਂ ਚੈੱਕ ਕਰੋ ਕਿੰਨੀਆਂ ਉਹਨਾਂ ਦੇ ਖਿਲਾਫ ਆਈਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਕਿਉਂਕਿ ਕੱਲ੍ਹ ਨੂੰ ਫਿਰ ਇਸ ਚੀਜ਼ ਤੋਂ ਬਾਅਦ ਮੇਰੇ ਗੱਲ ਪੈਣਗੇ ਜਾਂ ਕੁਛ ਹੋਊਗਾ ਹੀ। ਉਹ ਆਏ ਮੈਨੂੰ ਮਾਰਨ ਹੀ ਸੀਗੇ ਤਕਰੀਬਨ। ਉਹਨਾਂ ਨੇ ਇਹੋ ਸੋਚਿਆ ਕਿ ਮੈਨੂੰ ਮਾਰ ਕੇ ਜਾਣਾ ਪਰ ਚਲੋ ਜਿਹਨੂੰ ਰੱਬ ਰੱਖਣ ਵਾਲਾ। ਬਾਕੀ ਮੰਗ ਇਹ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਜ ਹੀ ਔਨ ਡਿਊਟੀ ਮੁਲਾਜ਼ਮ ਦੇ ਗੱਲ ਪਏ ਆ, ਇੱਥੋਂ ਤੱਕ ਬੰਦਿਆਂ ਦੀ ਜ਼ਰੂਰਤ ਹੋ ਗਈ ਆ, ਕੱਲ੍ਹ ਨੂੰ ਉਹ ਕੁਛ ਵੀ ਕਰ ਸਕਦੇ ਨੇ ਜੀ। ਮੇਰੀ ਮੰਗ ਹੈ ਜੀ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ ਜੀ। ਭੈਣ ਜੀ ਤੁਹਾਡਾ ਮਨਜੀਤ ਨੇ ਜਿਹੜਾ ਮੰਜੇ ਦੀ ਜੇ ਸੱਟ ਲੱਗੀ ਵੀਰ ਦੇ ਕੀ ਲੱਗਦਾ ਤੁਹਾਨੂੰ? ਇਹ ਮੇਰਾ ਪੁੱਤ ਤੇ ਕੀ ਗੱਲ ਕੀ ਹੋਈ ਹੈ? ਭਾਜੀ ਇਹਨਾਂ ਦੀ ਹੋਈ ਤਾਂ ਇਹੋ ਕਿ 5-6 ਦਿਨ ਲੜਾਈ ਹੋਈ। ਪਹਿਲਾਂ ਵੀ ਤੇ ਅਸੀਂ ਆਖਿਆ ਚੱਲ ਕੋਈ ਨਹੀਂ ਤੇ ਰਾਜੀਨਾਮਾ ਇਹਨੇ ਮੰਗ ਲਿਆ ਸੀ। ਫਿਰ ਮਾਫੀ ਮੰਗ ਲਈ ਤੇ ਆਖਿਆ ਚੱਲ ਹੁਣ ਠੀਕ ਹੈ ਤੇ ਕਹਿੰਦਾ ਮੈਂ ਰਾਤ ਰਹਿਣਾ ਉੱਤੇ ਹੋਰ ਤੇ ਆਪਣੀ ਜਿੱਥੇ ਡਿਊਟੀ ਕਰ ਲਿਆ ਸੀ ਤੇ ਜਦੋਂ ਅਸੀਂ 9 ਵਜੇ ਫੋਨ ਕੀਤਾ ਤਾਂ ਫੋਨ ਬੰਦ ਹੁੰਦਾ ਸੀ ਤੇ ਜਿੱਥੇ ਪਰ ਫਿਰ ਬਾਅਦ 'ਚ ਕੀਤਾ ਤੇ ਤੈਨੂੰ ਇਹਨੇ ਚੁੱਕਿਆ ਕਿ ਮੁੰਡਿਆਂ ਚੁੱਕਿਆ ਉਹਦੇ ਇਹਨੂੰ ਮਾਰਨ ਲਿਆ ਸੀ। ਉਹਦੇ ਆਵਾਜ਼ ਆਉਂਦੀ ਡਾਂਗਾਂ ਦੀ ਤੇ ਸੋਟਿਆਂ ਦੀ ਤੇ ਫਿਰ ਹੀ ਉਹਦਾ ਤੇ ਭੱਜ ਆਏ ਕਿਸੇ ਨੇ ਹੋਰ ਵੀ ਆਣ ਗੁਆਂਢ ਸੱਦ ਲਿਆ ਲੱਗੇ ਮੇਰਾ ਮੁੰਡਾ ਨੂੰ ਮਾਰ ਦੇਣਾ ਤੇ ਇਹਨੂੰ ਭੱਜ ਕੇ ਦਵਾ ਦੇਵੇ ਇੱਕ ਮੁੰਡਾ ਹੈ ਉਹ ਦਵਾ ਤੇ ਚਰਾ ਪੱਟੀ ਲੈ ਗਿਆ ਹਸਪਤਾਲ। ਸੱਟ ਕਿੰਨੀ ਕੁ ਹੁਣ?
ਸੱਟ ਵੇ ਭਾਜੀ ਲੱਤ ਟੁੱਟ ਗਈ ਆ ਤੇ ਬਹੁਤ ਸੱਟਾਂ ਲੱਗਦੀਆਂ ਗਹਿਰੀਆਂ ਸੱਟਾਂ ਲੱਗੀਆਂ ਮੇਰੇ ਪੁੱਤ ਨੂੰ। ਤੇ ਹੁਣ ਮੰਗ ਕੀ ਕਰਦੇ ਇਹੋ ਮੰਗ ਕਰਦੇ ਇਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ। ਹਾਂ ਬਾਈ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਜੀ। ਇੱਕ ਤੁਹਾਡਾ ਲੜਕਾ ਹੈ ਕਾਲਾ, ਹਾਂਜੀ ਉਹਦਾ ਇੱਥੇ ਮੁੰਡਾ ਟੈਂਕੀ ਦੇ ਸਰਕਾਰੀ ਟੈਂਕੀ ਦੇ ਕੰਮ ਕਰਦਾ, ਰਾਤ ਦੀ ਡਿਊਟੀ ਸੀਗੀ ਉਹਦੀ, ਹਾਂਜੀ ਅਕਸ਼ੇ। ਹਾਂਜੀ ਉਹਨੇ ਦੋਸ਼ ਲਾਇਆ ਕਿ ਤੁਹਾਡੇ ਮੁੰਡੇ ਵੱਲੋਂ ਨਾਲ ਹੋਰ ਸਾਥੀਆਂ ਨੂੰ ਲੈ ਕੇ ਉਹਦੀ ਕੁੱਟਮਾਰ ਕੀਤੀ ਗਈ ਆ, ਉਹਦੀ ਲੱਤ ਭੰਨੀ, ਉਹਦੀ ਬਾਂਹ ਭੰਨੀ ਆ, ਤੇ ਰੰਜਿਸ਼ ਸਾਡੇ ਨਾਲ ਇਹ ਰੱਖਦੇ ਸੀ ਕਿ ਸਾਡੀ ਮੋਟਰ ਚੋਰੀ ਹੋਈ ਤੇ ਅਸੀਂ ਮੋਟਰ ਦਾ ਇਹਨਾਂ ਦਾ ਨਾਂ ਲਿਆ ਸੀ। ਕੀ ਮਾਮਲਾ ਕੀ ਹੈ ਜੀ ਇਹ? ਮਾਮਲਾ ਜੀ ਸਾਡਾ ਪਹਿਲਾਂ ਮੁੰਡਿਆਂ ਦੇ ਬੱਚਿਆਂ ਦੀ ਲੜਾਈ ਹੋਈ ਮਾੜੀ ਮੋਟੀ, ਉਹਦਾ ਸਾਡਾ ਫੈਸਲਾ ਹੋ ਗਿਆ, ਰਾਜੀਨਾਮਾ ਹੋ ਗਿਆ। ਚਲੋ ਉਹ ਅਸੀਂ ਸਾਡਾ ਠੰਡਾ ਹੋ ਗਿਆ। ਹੁਣ ਬਾਅਦ 'ਚ ਇਹਨੇ ਮੋਟਰ ਦੀ ਦਰਖਾਸਤ ਦਿੱਤੀ ਆ ਵੀ ਕਾਲੂ ਨੇ ਮੋਟਰ ਟੈਂਕੀ 'ਚੋਂ ਖੜ ਕੇ ਵੇਚੀ ਆ। ਕਿਹਨੇ ਦਿੱਤੀ ਸੀ ਦਰਖਾਸਤ? ਆਪਣੇ ਅਕਸ਼ੇ ਨੇ ਇਹ ਅੱਛਾ। ਟੈਂਕੀ 'ਚ ਛੱਡਦਾ ਵਾ ਤੁਹਾਡੇ ਮੁੰਡੇ ਦੇ ਦਿੱਤੀ ਸਾਡੇ ਸੀ? ਮੁੰਡੇ ਦੇ ਕਾਲੂ ਦੇ। ਅੱਛਾ। ਹਾਂਜੀ ਇਹਨੇ ਮੋਟਰ ਕੱਢ ਕੇ ਟੈਂਕੀ 'ਚ ਚੁੱਕ ਕੇ ਖੜ ਕੇ ਵੇਚੀ ਆ। ਸਾਡੇ ਮੁੰਡੇ ਇਹਨਾਂ ਦਰਖਾਸਤ ਦੀ ਪੁਲਿਸ ਆਈ ਲੈ ਗਈ ਸੀ। ਅਸੀਂ ਉਹ ਸ਼ਾਮਾਂ ਨੂੰ ਮੁੰਡਾ ਚਲੋ ਉਹਨਾਂ ਦੇ ਦਿੱਤਾ, ਉਹਨੇ ਲੈ ਗਏ। ਉਹ ਭਾਜੀ ਨੂੰ ਫਿਰ ਉਹ ਕਹਿੰਦੇ ਭਾਜੀ ਨਹੀਂ ਆਇਆ ਤੇ ਤੁਸੀਂ ਪਰਸੋਂ ਆਇਓ। ਅਸੀਂ ਪਰਸੋਂ ਫਿਰ ਗਏ, ਉਹ ਕਹਿੰਦੇ ਲੈ ਜਾਓ, ਜਦੋਂ ਉਹਨਾਂ ਨੂੰ ਸੱਦਾਂਗੇ ਉਦੋਂ ਤੁਸੀਂ ਆ ਜਾਓ। ਉਦੋਂ ਬਾਅਦ ਉਹ ਆ ਬਸ ਇਹਦੀ ਰੰਸ਼ ਰੱਖਦਾ ਵਾ ਵੀ ਇਹਨੇ ਮੋਟਰ ਸਾਡੀ ਇਹਨੇ ਚੁੱਕੀ ਆ ਜਾਂ ਚੁਕਾਈ ਆ, ਰੱਬ ਜਾਣੇ ਕੀ ਹੋਇਆ। ਅਸੀਂ ਤਾਂ ਇਸ ਚੀਜ਼ ਦਾ, ਮੈਂ ਤੇ ਘਰ ਹੀ ਨਹੀਂ ਹੈਗਾ, ਮੈਨੂੰ ਤਾਂ ਪਤਾ ਵੀ ਨਹੀਂ। ਜਿਹੜੀ ਰਾਤ ਵੀ ਲੜਾਈ ਹੋਈ ਜਾਂਦੀ ਆ, ਪਤਾ ਨਹੀਂ ਇਹ ਬਾਹਰ ਨੂੰ ਜਾਣ ਡੇ ਤੁਰੇ ਤੇ ਟੈਂਕੀ ਦੇ ਵਿੱਚ ਹੀ ਲੰਘੇ ਜਾਂਦੇ ਤੇ ਗਾੜੀ ਇਹ ਸੀ। ਇਹਨੇ ਇਹ ਜਾਂਦੇ ਵੀ ਸਾਨੂੰ ਗਾਲ ਕੱਢੀ ਆ ਤੇ ਅਸੀਂ ਵੀ ਕੱਢੀ, ਚਪੇੜੀ ਅਸੀਂ, ਹੋਰ ਗੱਲ ਕੋਈ ਨਹੀਂ। ਇਹ ਸਿਰਫ ਸਾਨੂੰ ਇਹ ਜਿਹੜਾ ਕੰਮ ਆ ਨਾ, ਇਹਦੇ ਵਿੱਚ ਮੋਟਰ ਚੜਾਉਣਾ ਚਾਹੁੰਦਾ ਵੀ ਇਹ ਮੁੰਡੇ ਨੂੰ ਮੈਂ ਉਡਾਵਾਂ। ਤੇ ਜਿਹੜੀਆਂ ਇੰਨੀਆਂ ਉਹਦੇ ਸੱਟਾਂ ਲੱਗੀਆਂ ਉਹ ਕਿਵੇਂ ਲੱਗ ਗਈਆਂ? ਇਹ ਪਤਾ ਨਹੀਂ ਜੀ ਕੀ ਉਹਦੇ ਚਪੇੜੇ ਅਸੀਂ ਆਪੇ ਵੀ ਇਹਨਾਂ ਆਪ ਕੁੱਟਮਾਰ ਕਰਕੇ ਜਾਂ ਸੱਟਾਂ ਲਾ ਕੀ ਕਰਕੇ ਕੀ ਕਰ ਰਹੇ ਆ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ। ਇਹ ਸਾਡੇ ਮੁੰਡੇ ਨੂੰ ਉਡਾਉਣਾ ਚਾਹੁੰਦੇ ਆ। ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਫਿਰ ਜਦੋਂ ਮੇਰਾ ਡਿਊਟੀ ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਲਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਕਿਹੜਾ ਪਿੰਡ ਹੈ? ਪਿੰਡ ਕਾਲੇ ਕੇ ਤਾੜ। ਤੇ ਇਹ ਟੈਂਕੀ ਦੇ ਜਿਹੜੀ ਦੁੱਬਲੀ ਗੱਲ ਹੋਈ, ਕੀ ਗੱਲ ਹੋਈ ਤੇ ਕੀ ਲੱਗਦਾ ਇਹ ਮੁੰਡਾ ਤੁਹਾਡਾ? ਇਹ ਜੀ ਮੇਰਾ ਮੁੰਡਾ ਹੈ ਕੀ ਨਾਂ ਦਾ? ਤੇ ਬੱਚਾ ਅਕਸ਼ੇ ਕੁਮਾਰ ਇਹਦਾ ਨਾਂ ਆ। ਤੇ ਇੱਥੇ ਬੜੇ ਚਿਰ ਦਾ 5-4 ਸਾਲ ਤੋਂ ਇੱਥੇ ਹੀ ਟੈਂਕੀ ਤੇ ਲੱਗਾ ਹੈ। ਕਿੱਥੇ? ਇਸੇ ਟੈਂਕੀ ਤੇ ਹੀ ਮਤਲਬ ਕਿ ਮੋਟਰ ਵੀ ਛੱਡਦਾ ਤੇ ਰਾਤ ਦਾ ਵੀ ਡਿਊਟੀ ਦਾ, ਸੌਣ ਦਾ ਵੀ ਕੰਮ ਇਹਦਾ ਹੈ। ਕਿਹੜੇ ਪਿੰਡ? ਦੁੱਬਲੀ ਜੀ? ਹਾਂਜੀ ਦੁੱਬਲੀ, ਪਿੰਡ ਦੁੱਬਲੀ। ਅਸੀਂ ਸਾਡਾ ਪਿੰਡ ਕਾਲੇ ਕੇ ਤਾੜ, ਪਰ ਇਹ ਪਿੰਡ ਦੁੱਬਲੀ ਆਣ ਕੇ ਟੈਂਕੀ ਤੇ ਰਾਤ ਨੂੰ ਸੌਂਦਾ ਤੇ ਦਿਨੇ ਮੋਟਰ ਛੱਡਦਾ ਤੇ ਰਾਤ ਨੂੰ। ਇਹਦੇ ਨੌਕਰੀ ਕਰਦਾ ਇੱਥੇ? ਹਾਂਜੀ ਨੌਕਰੀ ਕਰਦਾ। ਕਿੰਨੇ ਚਿਰ ਤੋਂ ਇੱਥੇ? ਇੱਥੇ ਜੀ ਅੰਦਾਜ਼ਾ ਟਾਈਮ ਦਾ ਚੇਤਾ ਨਹੀਂ, 4 ਤੋਂ 5-6 ਸਾਲ ਦੇ ਲੱਗ ਵਿੱਚ। ਅੱਛਾ। ਤੇ ਬਾਕੀ ਕੀ ਗੱਲ ਮੁੰਡੇ ਨੂੰ ਕੀ ਸਾਰੀ ਹੋਈ? ਗੱਲ ਦਾ ਪਤਾ। ਕੀ ਗੱਲ ਕੀ ਹੋਈ? ਗੱਲ ਜੀ ਇਹ ਦਿਵਾਲੀ ਤੋਂ ਪਹਿਲਾਂ ਥੋੜਾ ਜਿਹਾ ਗੱਲ ਹੋਈ ਆ, 5-4 ਦਿਨ ਪਹਿਲਾਂ। ਉੱਥੇ ਮੁੰਡੇ ਨਾਲ ਕਿਤੇ ਉਹ 버ਗਰ ਦੀ ਦੁਕਾਨ ਵੀ ਰਾਤ ਨੂੰ ਲਾਉਂਦਾ ਰੇੜੀ, ਤੇ ਕਿਤੇ ਇਹ ਖੇਬੜਾ ਮਾੜਾ ਮੋਟ। ਕਿਹੜਾ ਮੁੰਡਾ ਹੈ ਜਿਹੜਾ 버ਗਰ ਰੇੜੀ? ਕਾਲਾ ਉਹਦਾ ਨਾਂ ਆ, ਬਿੱਲਾ ਹੁੰਦਾ ਕੋਈ ਮੁੰਡਾ ਦੱਸਦੇ, ਬਾਕੀਆਂ ਦਾ ਮੈਨੂੰ ਨਾਂ ਨਹੀਂ ਚੇਤੇ। ਉਹ ਮੁੰਡਾ ਹੀ ਲਿਖਾਊਗਾ। ਤੇ ਉਹ ਖੇਬੜਿਆ ਹੈ। ਉਦੋਂ ਹੀ ਰਾਤ ਉਹ ਜਦੋਂ ਖੇਬੜਿਆ ਤੇ ਡਰਦਾ ਇੱਥੇ ਲੰਮੇ ਨਹੀਂ ਪਿਆ ਕਿ ਮੇਰੇ ਕਿਤੇ ਰਾਤ ਗੱਲ ਨਾ ਪੈ ਜਾਵੇ। ਦਿਵਾਲੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਦੋਂ ਰਾਤ ਹੋ ਗਈ ਮੋਟਰ ਚੋਰੀ। ਜਦੋਂ ਮੋਟਰ ਚੋਰੀ ਹੋਈ ਆ ਤੇ ਇਹਨੇ ਆਣ ਕੇ ਵੇਖਿਆ ਇੱਥੇ ਵੀ ਮੈਂ ਡਰਦਾ ਪਿਆ। ਉਹ ਇਹਨੂੰ ਸ਼ੱਕ ਪੈ ਗਿਆ ਵੀ ਮੇਰਾ ਉਹ ਲੜਿਆ ਸੀ ਤੇ ਹੋ ਸਕਦਾ ਮੋਟਰ ਨਾਲ ਮੇਰੀ ਚੋਰੀ ਬਜਿੰਦਰ ਨਾਲ ਭੰਨਤਾ ਦੇ। ਤੇ ਉਸੇ ਵਿਰੋਧ ਵਿੱਚ ਹੀ ਤੇ ਅਸੀਂ ਇਹਦਾ ਨਾਂ ਲਿਖਾਤਾ ਉੱਥੇ ਕਿ ਸ਼ੱਕ ਆ ਸਾਨੂੰ। ਅਸੀਂ ਇਹ ਨਹੀਂ ਦਿਖਾਇਆ ਵੀ ਇਹਨੇ ਚੋਰੀ ਕੀਤੀ ਆ। ਉਸੇ ਸ਼ੱਕ ਦੇ ਵਿੱਚ ਹੀ ਇਹਨੇ ਉਦੋਂ ਹੀ ਉਹਨਾਂ ਪੁਲਿਸ ਨੇ ਜਾ ਕੇ ਪੁੱਛ ਕੇ ਤੇ ਉਦੋਂ ਹੀ ਛੱਡਤਾ ਇਹਨੂੰ। ਤੇ ਬਾਕੀ ਇਹਨੇ ਉਸੇ ਰੰਜਿਸ਼ ਰੱਖੀ ਆ ਤੇ ਸਵੇਰੇ ਆਣ ਕੇ ਗੱਲ ਅੱਜ ਰਾਤੀ ਆਣ ਕੇ ਗੱਲ ਪੈ ਗਈ। ਸਾਡੀ ਰਾਤੀ ਬੀਤੀ ਰਾਤ? ਹਾਂਜੀ ਜਿਹੜੀ ਬੀਤੀ ਰਾਤ। ਤੇ ਕਿੰਨੀ ਕੁ ਸੱਟ ਲੱਗੀ ਮੁੰਡੇ ਨੂੰ? ਸ਼ੁੱਕਰਵਾਰ ਜਿਹੜੀ 8 ਤਰੀਕ। ਕਿੰਨੀ ਕੁ ਸੱਟ ਹੈ ਮੁੰਡੇ ਨੂੰ? ਸੱਟ ਜੀ ਲੱਤ ਵੀ ਭੱਜ ਗਈ ਆ ਬਾਂਹ ਵੀ, ਮੋਢਾ ਵੀ, ਸੱਟਾਂ ਵੀ, ਮੌਰਾਂ ਮਾਰ, ਇੱਥੇ ਵੀ ਸੱਟ ਆ ਹੱਥੇ ਦੇ। ਕਿੱਥੇ ਦਾਖਲ ਇੱਕ ਨੇ? ਕੰਨ ਤੇ ਟਾਂਕੇ ਲੱਗੇ ਆ, ਲੱਤਾਂ 'ਤੇ ਲੱਗੇ। ਦਾਖਲ ਜੀ ਪਹਿਲਾਂ ਸਰਕਾਰੀ ਹਸਪਤਾਲ ਕਰਾਇਆ ਸੀ, ਮੁੜ ਕੇ ਬਹੁਤ ਜ਼ਿਆਦਾ ਸੀਰੀਅਸ ਸੀ। ਉਹ ਅੰਮ੍ਰਿਤਸਰ ਖੜਨ ਨੂੰ ਆਉਂਦੇ ਸੀ। ਅਸੀਂ ਫਿਰ ਸੰਧੂ ਹਸਪਤਾਲ ਰਾਤ ਦਾ ਦਾਖਲ। ਹੁਣ ਵੇਖੋ ਜੀ ਅੰਮ੍ਰਿਤਸਰ ਖੜਨਾ ਪਊ ਜੀ ਖੜਾ। ਤੇ ਕੀ ਮੰਗ ਕੀ ਕਰਦੇ ਜੀ ਉਹਨੂੰ? ਮੰਗ ਜੀ ਸਾਨੂੰ ਸਾਂਭ ਮਿਲਣਾ ਜਿਹਦਾ ਗਰੀਬ ਆਦਮੀ ਹੈ। ਛੋਟੀ ਜਿਹੀ ਦੁਕਾਨ ਮੇਰੀ, ਮੁੰਡਾ ਇੱਥੇ ਵਿਚਾਰਾ 10,000 ਤੇ ਟੈਂਕੀ ਤੇ ਕੰਮ ਕਰਦੇ ਆ। ਪ੍ਰਸ਼ਾਸਨ ਆਇਆ? ਪੁਲਿਸ ਉਹ ਪ੍ਰਸ਼ਾਸਨ? ਛੋਟੀ ਰਾਤ ਨੂੰ ਰੇੜੀ ਲਾਉਂਦਾ ਇੱਕ, ਤੇ ਉਹ ਤੋਂ ਕੋਈ 100-200 ਲੈ ਜਾਂਦਾ। ਇਹਨਾਂ ਨੂੰ ਇਹੋ ਟੈਂਕੀ ਦੀ ਇਹ ਤੂੰ ਕਢਵਾਈਏ ਤੋਂ ਕਿਸ ਹਿਸਾਬ ਨਾਲ। ਤੇ ਇਹ ਪੁਲਿਸ ਦਿੱਤੀ ਪੁਲਿਸ ਨੂੰ ਦਰਖਾਸਤ? ਹਾਂ ਰਾਤ ਅਸੀਂ ਸੁਨੇਹਾ ਦੇ ਗਏ ਤੇ ਹੁਣ ਅਸੀਂ ਜਾਣਾ। ਕਾਰਵਾਈ ਹੋਈ ਅਜੇ ਤੱਕ ਕੋਈ ਕਿ ਨਹੀਂ? ਅਜੇ ਤੱਕ ਤਾਂ ਨਹੀਂ ਕੋਈ ਵੀ ਹੋਈ। ਬਾਕੀ ਅਸੀਂ ਜਾ ਕੇ ਪੂਰਾ ਲਿਖਾਵਾਂਗੇ। ਪਿੰਡ ਦੇ ਸਰਪੰਚ ਨੂੰ ਲੈ ਕੇ ਨਾਲ ਜਾਂਦੇ। ਵੀਰ ਜੀ ਆਪਣਾ? ਮੇਰਾ ਨਾਮ ਜੀ ਅਕਸ਼ੇ ਕੁਮਾਰ ਹੈ ਜੀ। ਕਿਹੜਾ ਪਿੰਡ ਜੀ? ਪਿੰਡ ਕਾਲੇ ਕੇ ਤਾੜੇ ਜੀ। ਡਿਊਟੀ ਮੈਂ ਦੁਬਲੀ ਕਰਦਾ ਜੀ। ਕਿੱਥੇ ਕਰਦੇ ਡਿਊਟੀ? ਡਿਊਟੀ ਮੈਂ ਵਾਟਰ ਸਪਲਾਈ ਟੈਂਕੀ ਡਿਊਟੀ ਕਰਦਾ ਹਾਂ, ਸੈਨੀਟੇਸ਼ਨ ਵਿਭਾਗ ਤੇ DWSS ਦੁਬਲੀ ਡਿਊਟੀ ਕਰਦਾ ਹਾਂ ਜੀ।
ਤੇ ਕੀ ਗੱਲ ਹੋਈ ਆ ਜਿਹੜੀਆਂ ਸੱਟਾਂ ਲੱਗੀਆਂ? ਗੱਲ ਸਰ ਉਹ ਨਾ ਪਹਿਲੋਂ ਦੀ ਕੌਰ ਜੀ ਰੱਖਦੇ ਸੀਗੇ। ਕੌਣ ਸੀ ਬੰਦੇ, ਨਾਂ ਕੀ ਉਹਨਾਂ? ਉਹਦਾ ਨਾਂ ਹੀ ਕਾਲੂ ਸੀ। ਕਾਲੂ ਦਾ ਭਰਾ ਸੀਗਾ ਵੀਰਪਾਲ, ਤੇ ਉਹਨਾਂ ਦੇ ਚਾਚੇ ਦਾ ਮੁੰਡਾ ਸੀਗਾ ਜਿਹਦੇ ਨਾਲ ਪਹਿਲੋਂ ਕੋਈ ਮਾੜੀ ਜਿਹੀ ਗੱਲ ਹੋਈ ਸੀ। ਤੇ ਯੋਧਵੀਰ ਤੇ ਯਾਦਵੀਰ, ਇਹ 2-4 ਜਣੇ ਸੀ। ਇੱਕ ਪਰਲੇ ਬੰਨਿਓ ਵਿਹੜੇ 'ਚੋਂ ਹੀ ਮੁੰਡਾ, ਮੈਨੂੰ ਪਛਾਣ ਆ ਉਹਦੀ। ਤੇ ਬਾਕੀ ਇੱਕ ਬੰਦੇ ਦੀ ਪਛਾਣ ਹੋਰ, ਉਹਦੀ ਨਹੀਂ ਮੈਨੂੰ ਪਛਾਣ ਆਈ ਚਾਹੀ ਤਰ੍ਹਾਂ। ਇਹਨਾਂ ਬੰਦਿਆਂ ਨੇ ਉਦੋਂ ਦੀ ਰੰਜਿਸ਼ ਜੀ ਰੱਖੀ ਆ। ਕਾਦੀ ਰੰਜਿਸ਼? ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਉਦੋਂ ਮੈਂ ਫਿਰ ਰਾਤ ਡਿਊਟੀ 'ਤੇ ਸੁੱਤਾ ਨਹੀਂ। ਤੇ ਇਸ ਚੱਕਰ 'ਚ ਨਾ ਮੈਂ ਜਦ ਤੜਕੇ ਜਾ ਕੇ ਵੇਖਿਆ ਤੇ ਉੱਥੋਂ ਨਾ ਟੈਂਕੀ ਤੋਂ ਮੋਟਰ ਚੋਰੀ ਹੋ ਗਈ ਸੀ। ਪੁਰਾਣੇ ਬੋਰ ਦੀ ਮੋਟਰ ਬਾਹਰ ਕੱਢ ਕੇ ਰੱਖੀ ਸੀ ਤੇ ਉਹ ਚੋਰੀ ਕਰਕੇ ਲੈ ਗਏ। ਮੈਨੂੰ ਇਹ ਸੀ ਵੀ ਇਹਨਾਂ ਮੈਨੂੰ ਰਾਤ ਧਮਕੀ ਦਿੱਤੀ ਆ। ਮੈਂ ਸ਼ੱਕ ਦੇ ਤੌਰ 'ਤੇ ਕਾਲੂ ਦਾ ਨਾਂ ਲਿਖਾਤਾ। ਪੁਲਿਸ ਵਾਲੇ ਉਹਨੂੰ ਲੈ ਗਏ ਅਗਲੇ ਦਿਨ। ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਸ਼ਾਮਾਂ ਨੂੰ 9-10 ਵਜੇ ਕੱਢਿਆ। ਸ਼ਾਮੀ 6 ਵਜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਛੱਡਤਾ ਉਹਨੂੰ। ਉਹਨੇ ਫਿਰ ਮੇਰੇ ਨਾਲ ਰੰਜਿਸ਼ ਰੱਖੀ ਵੀ ਤੂੰ ਮੇਰਾ ਨਾਂ ਕਾਹਤੋਂ ਲਿਖਾਇਆ। ਇਸੇ ਚੱਕਰ ਦੇ ਵਿੱਚ ਮੈਂ ਕੱਲ੍ਹ ਰਾਤੀ ਡਿਊਟੀ 'ਤੇ ਸੀਗਾ, ਪਹਿਲਾਂ ਵੀ ਡਿਊਟੀ 'ਤੇ ਤੇ ਪਰ ਕੱਲ੍ਹ ਰਾਤੀ ਉਹਨਾਂ ਪਹਿਲੋਂ ਦੁਕਾਨ ਉੱਥੇ ਰੈਕੀ ਕਰਦੇ ਰਹੇ ਮੇਰੀ, ਵਹਿੰਦੇ ਰਹੇ। ਫਿਰ ਜਦੋਂ ਮੈਂ ਰਾਤ ਡਿਊਟੀ 'ਤੇ ਆਇਆ ਵਾਂ, ਆਣ ਕੇ ਮੈਂ ਮੰਜਾ ਵਿਛਾਉਣ ਦਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ 'ਚ ਅੰਦਰ ਆ ਗਏ। ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ, ਸਿੱਧਾ ਆਉਂਦਿਆਂ ਸਾਰ ਇੱਕੋ ਗੱਲ ਹੀ ਆਖੀ, ਚਪੇੜ ਮਾਰ ਕੇ ਵੀ ਤੂੰ ਮੇਰਾ ਨਾਂ ਲਿਖਾਇਆ ਤੇ ਨਾਲੇ ਗਾਲ ਕੱਢੀ ਅੱਗੋਂ। ਫਿਰ ਉਹਨਾਂ ਨੇ ਕੁੱਟਿਆ ਕੱਟਿਆ ਅੰਦਰ ਹੀ, ਤੇ ਅੰਦਰ ਸੂਤਰ ਨਹੀਂ ਆਉਣਾ, ਮੈਨੂੰ ਧੂ ਕੇ ਬਾਹਰ ਕੱਢ ਲਿਆ। ਬਾਹਰ ਕੱਢਦਿਆਂ ਸਾਰੇ ਇੱਥੇ ਥਾਂ ਖੁੱਲ੍ਹਾ ਸੀ ਤੇ 2 ਜਣੇ ਲੱਤਾਂ ਵਾਲੀ ਸਾਈਡ 'ਤੇ ਸੀ, ਡਾਂਗਾ ਮਾਰੀ ਗਏ। ਉਹਦਾ ਭਰਾ ਸੀਗਾ ਵੀਰਪਾਲ, ਉਹਦੇ ਕੋਲ ਦਾਤਰ ਸੀ, ਉਹਨੇ ਦਾਤਰ ਦੂਤਰ ਮਾਰੇ ਆ। ਤੇ ਬਾਕੀ ਜ਼ਿਆਦਾ ਡਾਂਗਾ ਨਾ ਕੁੱਟਿਆ। ਜਦੋਂ ਮੈਂ ਬੇਹੋਸ਼ ਹੋਇਆ ਵਾਂ, ਬੇਹੋਸ਼ ਹੋਏ ਤੋਂ ਬਾਅਦ ਉਹਨਾਂ ਨੇ ਇੱਕ ਰਾ ਸਾਹ ਲੈ ਕੇ ਫਿਰ ਦੁਬਾਰਾ ਮੈਨੂੰ ਉਹਨਾਂ ਕੁੱਟਿਆ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਧ ਮਰਾ ਹੋ ਗਿਆ ਹੈ, ਇਹ ਉੱਠਿਆ ਨਹੀਂ ਜਾਂਦਾ, ਨਾ ਹਿੱਲਿਆ ਜਾਂਦਾ, ਉਦੋਂ ਮੈਨੂੰ ਛੱਡ ਕੇ ਗਏ। ਮੈਨੂੰ ਮਾੜਾ ਹੋਸ਼ ਆ। ਫਿਰ ਮੈਂ ਉੱਥੋਂ ਲਾਗੇ ਘਰ ਸੀ, ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਬੂਹਾ ਨਹੀਂ ਖੋਲ੍ਹਿਆ, ਪਰ ਉੱਥੋਂ ਆਵਾਜ਼ਾਂ ਸੁਣ ਕੇ ਮੁੰਡੇ ਬਾਹਰ ਆਏ। ਉਹਨਾਂ ਨੇ ਮੈਨੂੰ ਫਿਰ ਚੁੱਕ ਕੇ ਇੱਥੇ ਪੱਟੀ ਸਰਕਾਰੀ ਹਸਪਤਾਲ ਲੈ ਕੇ ਆਂਦਾ ਹੈ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਜੀ ਇਹੋ ਹੀ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਬੰਦੇ ਨਸ਼ੇੜੀ ਵੀ ਆ ਤੇ ਚੋਰ ਵੀ ਆ ਜੀ। ਪਹਿਲਾਂ ਵੀ ਫੋਨ ਫਾਨ ਉਹਨਾਂ ਦੀ ਮੋੜ 'ਤੇ ਜਾ ਕੇ ਚੈੱਕ ਕਰੋ, ਦਰਖਾਸ਼ਾਂ ਚੈੱਕ ਕਰੋ ਕਿੰਨੀਆਂ ਉਹਨਾਂ ਦੇ ਖਿਲਾਫ ਆਈਆਂ ਨੇ, ਤੇ ਸਖਤ ਤੋਂ ਸਖਤ ਕਾਰਵਾਈ ਕਰੋ। ਕਿਉਂਕਿ ਕੱਲ੍ਹ ਨੂੰ ਫਿਰ ਇਸ ਚੀਜ਼ ਤੋਂ ਬਾਅਦ ਮੇਰੇ ਗੱਲ ਪੈਣਗੇ ਜਾਂ ਕੁਛ ਹੋਊਗਾ ਹੀ। ਉਹ ਆਏ ਮੈਨੂੰ ਮਾਰਨ ਹੀ ਸੀਗੇ ਤਕਰੀਬਨ, ਉਹਨਾਂ ਨੇ ਇਹੋ ਸੋਚਿਆ ਕਿ ਮੈਨੂੰ ਮਾਰ ਕੇ ਜਾਣਾ, ਪਰ ਚਲੋ ਜਿਹਨੂੰ ਰੱਬ ਰੱਖਣ ਵਾਲਾ। ਬਾਕੀ ਮੰਗ ਇਹ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਜ ਹੀ ਔਨ ਡਿਊਟੀ ਮੁਲਾਜ਼ਮ ਦੇ ਗੱਲ ਪਏ ਆ, ਇੱਥੋਂ ਤੱਕ ਬੰਦਿਆਂ ਦੀ ਜ਼ਰੂਰਤ ਹੋ ਗਈ ਆ, ਕੱਲ੍ਹ ਨੂੰ ਉਹ ਕੁਛ ਵੀ ਕਰ ਸਕਦੇ ਨੇ ਜੀ। ਮੇਰੀ ਮੰਗ ਹੈ ਜੀ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ ਜੀ। ਭੈਣ ਜੀ ਤੁਹਾਡਾ ਮਨਜੀਤ ਨੇ, ਜਿਹੜਾ ਮੰਜੇ ਦੀ ਜੇ ਸੱਟ ਲੱਗੀ ਵੀਰ ਦੇ, ਕੀ ਲੱਗਦਾ ਤੁਹਾਨੂੰ? ਇਹ ਮੇਰਾ ਪੁੱਤ ਤੇ ਕੀ ਗੱਲ ਕੀ ਹੋਈ ਹੈ? ਭਾਜੀ ਇਹਨਾਂ ਦੀ ਹੋਈ ਤਾਂ ਹੋ ਕੇ 5-6 ਦਿਨ ਲੜਾਈ ਹੋਈ। ਪਹਿਲਾਂ ਵੀ ਤੇ ਕਾ ਚੱਲ ਕੋਈ ਰਾਜਾ ਮੰਗਿਆ ਸੀ, ਫਿਰ ਮਾਫੀ ਮੰਗ ਲਈ ਤੇ ਕਹਿੰਦਾ ਮੈਂ ਰਾਤ ਰਹਿਣਾ ਉੱਥੇ। ਹੋਰ ਤੇ ਆਪਣੀ ਜਿੱਥੇ ਡਿਊਟੀ ਕਰ ਲਿਆ ਸੀ, ਤੇ ਜਦੋਂ ਅਸੀਂ 9 ਵਜੇ ਫੋਨ ਕੀਤਾ ਤਾਂ ਫੋਨ ਬੰਦ ਹੁੰਦਾ ਸੀ। ਤੇ ਜਿੱਥੇ ਫਿਰ ਬਾਅਦ 'ਚ ਕੀਤਾ ਤੇ ਪਤਾ ਨਹੀਂ ਇਹਨੇ ਚੁੱਕਿਆ ਕਿ ਮੁੰਡਿਆਂ ਚੁੱਕਿਆ, ਉਹਦੇ ਇਹਨੂੰ ਮਾਰਨ ਲਿਆ ਸੀ। ਉਹਦੇ ਆਵਾਜ਼ ਆਉਂਦੀ ਡਾਂਗਾਂ ਦੀ ਤੇ ਸੋਟਿਆਂ ਦੀ। ਤੇ ਫਿਰ ਹੀ ਉਹਦਾ ਤੇ ਭੱਜ ਆਏ ਕਿ ਸਾਨੇ ਹੋਰ ਵੀ ਆਣ ਗਵਾਂਢ ਸੱਦ ਲਿਆ, ਲੱਗੇ ਮੇਰਾ ਮੁੰਡਾ ਨੂੰ ਮਾਰ ਦੇਣਾ। ਤੇ ਇਹਨੂੰ ਭੱਜ ਕੇ ਦਵਾ ਦੇਵੇ ਇੱਕ ਮੁੰਡਾ ਹੈ, ਉਹ ਦਵਾ ਤੇ ਚਾਰਾ ਪੱਟੀ ਲੈ ਗਿਆ ਹਸਪਤਾਲ। ਤੇ ਸੱਟ ਕਿੰਨੀ ਕੁ ਹੁਣ? ਸੱਟ ਵੇ ਭਾਜੀ ਲੱਤ ਟੁੱਟ ਗਈ ਆ ਤੇ ਬਹੁਤ ਸੱਟਾਂ ਲੱਗਦੀਆਂ, ਗਹਿਰੀਆਂ ਸੱਟਾਂ ਲੱਗੀਆਂ ਮੇਰੇ ਪੁੱਤ ਨੂੰ। ਤੇ ਹੁਣ ਮੰਗ ਕੀ ਕਰਦੇ? ਇਹੋ ਮੰਗ ਕਰਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਬਾਈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਜੀ। ਇੱਕ ਤੁਹਾਡਾ ਲੜਕਾ ਹੈ ਕਾਲਾ, ਹਾਂਜੀ ਉਹਦਾ ਇੱਥੇ ਮੁੰਡਾ ਟੈਂਕੀ ਦੇ, ਸਰਕਾਰੀ ਟੈਂਕੀ ਦੇ ਕੰਮ ਕਰਦਾ, ਰਾਤ ਦੀ ਡਿਊਟੀ ਸੀਗੀ ਉਹਦੀ, ਹਾਂਜੀ ਅਕਸ਼ੇ। ਹਾਂਜੀ ਉਹਨੇ ਦੋਸ਼ ਲਾਇਆ ਕਿ ਤੁਹਾਡੇ ਮੁੰਡੇ ਵੱਲੋਂ ਨਾਲ ਹੋਰ ਸਾਥੀਆਂ ਨੂੰ ਲੈ ਕੇ ਉਹਦੀ ਕੁੱਟਮਾਰ ਕੀਤੀ ਗਈ ਆ, ਉਹਦੀ ਲੱਤ ਭੰਨੀ, ਉਹਦੀ ਬਾਂਹ ਭੰਨੀ ਆ। ਤੇ ਰੰਜਿਸ਼ ਸਾਡੇ ਨਾਲ ਇਹ ਰੱਖਦੇ ਸੀ ਕਿ ਸਾਡੀ ਮੋਰੀ ਹੋਈ ਤੇ ਅਸੀਂ ਮੋਟਰ ਦਾ ਇਹਨਾਂ ਦਾ ਨਾਂ ਲਿਆ ਸੀ। ਕੀ ਮਾਮਲਾ ਕੀ ਹੈ ਜੀ ਇਹ? ਮਾਮਲਾ ਜੀ ਸਾਰੇ ਮੁੰਡਿਆਂ ਦੇ ਬੱਚਿਆਂ ਦੀ ਲੜਾਈ ਹੋਈ ਮਾੜੀ ਮੋਟੀ, ਉਹਦਾ ਸਾਡਾ ਫੈਸਲਾ ਹੋ ਗਿਆ, ਰਾਜੀਨਾਮਾ ਹੋ ਗਿਆ। ਚਲੋ ਉਹ ਅਸੀਂ ਸਾਡਾ ਠੰਡਾ ਹੋ ਗਿਆ। ਹੁਣ ਬਾਅਦ 'ਚ ਇਹਨੇ ਮੋਟਰ ਦੀ ਦਰਖਾਸਤ ਦਿੱਤੀ ਆ ਵੀ ਕਾਲੂ ਨੇ ਮੋਟਰ ਟੈਂਕੀ 'ਚੋਂ ਖੜ ਕੇ ਵੇਚੀ ਆ। ਕਿਹਨੇ ਦਿੱਤੀ ਸੀ ਦਰਖਾਸਤ? ਆਪਣੇ ਅਕਸ਼ੇ ਨੇ ਟੈਂਕੀ 'ਚ ਛੱਡਦਾ ਵਾ। ਤੁਹਾਡੇ ਮੁੰਡੇ ਦੇ ਦਿੱਤੀ? ਸਾਡੇ ਮੁੰਡੇ ਦੇ ਕਾਲੂ ਦੇ। ਅੱਛਾ। ਹਾਂਜੀ ਅਸੀਂ ਇਹਨੇ ਮੋਟਰ ਕੱਢ ਟੈਂਕੀ 'ਚ ਚੁੱਕ ਕੇ ਖੜ ਕੇ ਵੇਚੀ ਆ। ਸਾਡੇ ਮੁੰਡੇ ਇਹਨੇ ਦਰਖਾਸਤ ਦੀ ਪੁਲਿਸ ਆਈ ਲੈ ਗਈ ਸੀ। ਅਸੀਂ ਉਹ ਸ਼ਾਮਾਂ ਨੂੰ ਮੁੰਡਾ ਚਲੋ ਉਹਨਾਂ ਦੇ ਦਿੱਤਾ, ਉਹਨੇ ਸਵੇਰੇ ਫੇਰ ਲੈ ਗਏ।
ਤੇ ਭਾਜੀ ਨੂੰ ਫਿਰ ਉਹ ਕਹਿੰਦੇ ਭਾਜੀ ਨਹੀਂ ਆਇਆ ਤੇ ਤੁਸੀਂ ਪਰਸੋਂ ਆਇਓ। ਅਸੀਂ ਪਰਸੋਂ ਫਿਰ ਗਏ, ਉਹ ਕਹਿੰਦੇ ਲੈ ਜਾਓ, ਜਿੱਦਣ ਉਹਨਾਂ ਨੂੰ ਸੱਦਾਂਗੇ ਉਦੋਂ ਤੁਸੀਂ ਆਇਓ। ਉਦੋਂ ਬਾਅਦ ਉਹ ਆ ਬਸ ਇਹਦੀ ਰੰਸ਼ ਰੱਖਦਾ ਵਾ ਵੀ ਇਹਨੇ ਮੋਟਰ ਸਾਡੀ ਇਹਨੇ ਚੁੱਕੀ ਹੈ ਜਾਂ ਚੁਕਾਈ ਹੈ, ਰੱਬ ਜਾਣੇ ਕੀ ਹੋਇਆ। ਅਸੀਂ ਤਾਂ ਇਸ ਚੀਜ਼ ਦਾ, ਮੈਂ ਤੇ ਘਰ ਹੀ ਨਹੀਂ ਹੈਗਾ, ਮੈਨੂੰ ਤਾਂ ਪਤਾ ਵੀ ਨਹੀਂ, ਜਿਹੜੀ ਰਾਤ ਵੀ ਲੜਾਈ ਹੋਈ ਜਾਂਦੇ ਆ, ਪਤਾ ਨਹੀਂ ਇਹ ਬਾਹਰ ਨੂੰ ਜਾਣ ਡੇ ਤੁਰੇ ਤੇ ਟੈਂਕੀ ਦੇ ਵਿੱਚ ਹੀ ਲੰਘੇ ਜਾਂਦੇ ਤੇ ਗਾੜੀ ਇਹ ਸੀ। ਇਹਨੇ ਇਹ ਜਾਂਦੇ ਵੀ ਸਾਨੂੰ ਗਾਲ ਕੱਢੀ ਹੈ ਤੇ ਅਸੀਂ ਵੀ ਕੱਢੀ, ਚਪੇੜੋ ਚਪੇੜੀ ਆਏ, ਹੋਰ ਗੱਲ ਕੋਈ ਨਹੀਂ। ਤੇ ਸਿਰਫ ਸਾਨੂੰ ਇਹ ਜਿਹੜਾ ਕੰਮ ਆ ਨਾ, ਇਹਦੇ ਵਿੱਚ ਮੋਟਰ ਚੜਾਉਣਾ ਚਾਹੁੰਦਾ ਵੀ ਇਹ ਮੁੰਡੇ ਨੂੰ ਮੈਂ ਚੜਾਵਾਂ। ਤੇ ਜਿਹੜੀਆਂ ਇੰਨੀਆਂ ਉਹਦੇ ਸੱਟਾਂ ਲੱਗੀਆਂ ਉਹ ਕਿਵੇਂ ਲੱਗ ਗਈਆਂ? ਇਹ ਪਤਾ ਨਹੀਂ ਜੀ ਕੀ ਉਹਦੇ ਚਪੇੜੋ ਚਪੇੜੋ ਅਸੀਂ ਆਪੇ ਵੀ ਇਹਨਾਂ ਆਪ ਕੁੱਟਮਾਰ ਕਰਕੇ ਜਾਂ ਸਕੇ ਕੀ ਕਰ ਰਹੇ ਆ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ। ਸਾਡੇ ਮੁੰਡੇ ਨੂੰ ਉਡਾਉਣਾ ਚਾਹੁੰਦੇ ਆ। ਰੰਜਿਸ਼ ਇਹ ਸੀਗੀ ਵੀ ਮੇਰੇ ਨਾਲ ਪਹਿਲੋਂ ਲੜੇ ਜਿੱਦਣ ਇੱਕ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰੇ ਨਾਲ ਲੜੇ ਆਏ। ਉਦੋਂ ਰਾਤ ਇਹਨਾਂ ਮੈਨੂੰ ਧਮਕੀ ਦਿੱਤੀ, ਦਾਦੇ ਦੁੱਤਰ ਵਿਖਾਏ ਵੀ ਤੈਨੂੰ ਹੀ ਵੱਢ ਦੇਣਾ, ਮਾਰ ਦੇਣਾ। ਫਿਰ ਜਦੋਂ ਮੇਰਾ ਡਿਊਟੀ ਤੇ ਆਇਆ ਵਾ, ਆਣ ਕੇ ਮੈਂ ਮੰਜਾ ਵਿਛਾਉਣ ਡਿਆ ਹਾਂ। ਮੰਜਾ ਵਿਛਾ ਕੇ ਜਦੋਂ ਪੱਖੇ ਦੀਆਂ ਤਾਰਾਂ ਲਾਈਆਂ ਤੇ ਉਹਨੇ ਚਿਰ ਜੋ ਅੰਦਰ ਆ ਗਏ, ਉਹਨਾਂ ਨੇ ਗੱਲਬਾਤ ਨਹੀਂ ਕੋਈ ਕੀਤੀ। ਕਿਹੜਾ ਪਿੰਡ ਹੈ? ਪਿੰਡ ਕਾਲੇ ਕੇ ਤਾੜ। ਤੇ ਇਹ ਟੈਂਕੀ ਦੇ ਜਿਹੜੀ ਦੁੱਬਲੀ ਗੱਲ ਹੋਈ, ਕੀ ਗੱਲ ਹੋਈ ਤੇ ਕੀ ਲੱਗਦਾ ਇਹ ਮੁੰਡਾ ਤੁਹਾਡਾ? ਇਹ ਜੀ ਮੇਰਾ ਮੁੰਡਾ ਹੈ ਕੀ ਨਾਂ ਦਾ? ਤੇ ਬੱਚਾ ਅਕਸ਼ੇ ਕੁਮਾਰ ਇਹਦਾ ਨਾਂ ਆ। ਤੇ ਇੱਥੇ ਬੜੇ ਚਿਰ ਦਾ 5-4 ਸਾਲ ਤੋਂ ਇੱਥੇ ਹੀ ਟੈਂਕੀ ਤੇ ਲੱਗਾ ਹੈ। ਕਿੱਥੇ? ਇਸੇ ਟੈਂਕੀ ਤੇ ਹੀ ਮਤਲਬ ਕਿ ਮੋਟਰ ਵੀ ਛੱਡਦਾ ਤੇ ਰਾਤ ਦਾ ਵੀ ਡਿਊਟੀ ਦਾ, ਸੌਣ ਦਾ ਵੀ ਕੰਮ ਇਹਦਾ ਹੈ। ਕਿਹੜੇ ਪਿੰਡ? ਦੁੱਬਲੀ? ਪਿੰਡ ਦੁੱਬਲੀ। ਅਸੀਂ ਸਾਡਾ ਪਿੰਡ ਕਾਲੇ ਕੇ ਤਾੜ ਆ, ਪਰ ਇਹ ਪਿੰਡ ਦੁੱਬਲੀ ਆਣ ਕੇ ਟੈਂਕੀ ਤੇ ਰਾਤ ਨੂੰ ਸੌਂਦਾ ਤੇ ਦਿਨੇ ਮੋਟਰ ਛੱਡਦਾ ਤੇ ਰਾਤ ਨੂੰ। ਇਹਦੇ ਨੌਕਰੀ ਕਰਦਾ ਇੱਥੇ? ਹਾਂਜੀ ਨੌਕਰੀ ਕਰਦਾ। ਕਿੰਨੇ ਚਿਰ ਤੋਂ ਇੱਥੇ? ਇੱਥੇ ਜੀ ਅੰਦਾਜ਼ਾ ਟਾਈਮ ਦਾ ਚੇਤਾ ਨਹੀਂ, 4 ਤੋਂ 5 ਸਾਲ ਦੇ ਲੱਗਦੇ। ਅੱਛਾ। ਤੇ ਬਾਕੀ ਕੀ ਗੱਲ ਮੁੰਡੇ ਨੂੰ ਕੀ ਸਾਰੀ ਹੋਈ? ਗੱਲ ਦਾ ਪਤਾ। ਕੀ ਗੱਲ ਕੀ ਹੋਈ? ਗੱਲ ਜੀ ਇਹ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਗੱਲ ਹੋਈ ਆ, 5-6 ਸਾਲ 5-4 ਦਿਨ ਪਹਿਲਾਂ। ਉੱਥੇ ਮੁੰਡੇ ਨਾਲ ਕਿਤੇ ਉਹ ਬਰਗਰ ਦੀ ਦੁਕਾਨ ਵੀ ਰਾਤ ਨੂੰ ਲਾਉਂਦਾ ਰੇੜੀ, ਤੇ ਕਿਤੇ ਇਹ ਖੇਬੜਾ ਮਾੜਾ ਮੋਟਾ ਕਿਹੜਾ? ਕਾਲਾ ਉਹਦਾ ਨਾਂ ਆ, ਬਿੱਲਾ ਹੁੰਦਾ ਕੋਈ ਮੁੰਡਾ ਦੱਸਦੇ। ਤੇ ਉਹ ਉਦੋਂ ਹੀ ਰਾਤ ਜਦੋਂ ਖੇਬੜਾ ਜਿੱਦਾਂ ਇੱਥੇ ਲੰਮੇ ਨਹੀਂ ਪਿਆ ਕਿ ਮੇਰੇ ਕਿਤੇ ਰਾਤ ਗੱਲ ਨਾ ਪੈ ਜਾਵੇ, ਦੀਵਾਲੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਦੋਂ ਰਾਤ ਹੋ ਗਈ ਮੋਟਰ ਚੋਰੀ। ਜਦੋਂ ਮੋਟਰ ਚੋਰੀ ਹੋਈ ਆ ਤੇ ਇਹਨੇ ਆਣ ਕੇ ਵੇਖਿਆ ਇੱਥੇ ਵੀ ਮੈਂ ਡਰਦਾ ਪਿਆ। ਉਹ ਇਹਨੂੰ ਸ਼ੱਕ ਪੈ ਗਿਆ ਵੀ ਮੇਰਾ ਉਹ ਲੜਿਆ ਸੀ, ਹੋ ਸਕਦਾ ਮੋਟਰ ਮੇਰੀ ਚੋਰੀ ਜਿੰਦਰਾ ਨਾ ਪਾ। ਤੇ ਉਹ ਤੇ ਅਸੀਂ ਇਹਦਾ ਨਾਂ ਲਿਖਾਤਾ ਉੱਥੇ ਕਿ ਸ਼ੱਕ ਆ ਸਾਨੂੰ। ਅਸੀਂ ਇਹ ਨਹੀਂ ਲਿਖਾਇਆ ਵੀ ਇਹਨੇ ਚੋਰੀ ਕੀਤੀ ਆ। ਉਸੇ ਸ਼ੱਕ ਦੇ ਵਿੱਚ ਹੀ ਇਹਨੇ ਉਦੋਂ ਹੀ ਉਹਨਾਂ ਪੁਲਿਸ ਨੇ ਜਾ ਕੇ ਹੜਕਾ ਨੂੰ, ਤੇ ਬਾਕੀ ਇਹਨੇ ਉਸੇ ਰੰਜਿਸ਼ ਰੱਖੀ ਆ। ਤੇ ਸਵੇਰੇ ਆਣ ਕੇ ਅੱਜ ਰਾਤੀ ਆਣ ਕੇ ਗੱਲ ਪੈ ਗਈ। ਸਾਡੀ ਰਾਤੀ ਬੀਤੀ ਰਾਤ? ਹਾਂਜੀ, ਜਿਹੜੀ ਬੀਤੀ ਰਾਤ। ਤੇ ਕਿੰਨੀ ਕੁ ਸੱਟ ਲੱਗੀ ਮੁੰਡੇ ਨੂੰ? ਸ਼ੁੱਕਰਵਾਰ ਜਿਹੜੀ 8 ਤਰੀਕ। ਕਿੰਨੀ ਕੁ ਸੱਟ ਹੈ ਮੁੰਡੇ ਨੂੰ? ਸੱਟ ਜੀ ਲੱਤ ਵੀ ਭੱਜ ਗਈ ਆ ਬਾਹਾਂ ਵੀ, ਮੋਢਾ ਵੀ ਸੱਟਾਂ ਤੇ ਮੌਰਾਂ ਮਾਰ, ਇੱਥੇ ਵੀ ਸੱਟ ਆ ਹੱਥੇ ਦੇ। ਕਿੱਥੇ ਦਾਖਲ ਨੇ? ਇੱਕ ਕੰਨ ਤੇ ਟਾਂਕੇ ਲੱਗੇ ਆ, ਲੱਤਾਂ ਤੇ ਲੱਗੇ। ਦਾਖਲ ਜੀ ਪਹਿਲਾਂ ਸਰਕਾਰੀ ਹਸਪਤਾਲ ਕਰਾਇਆ ਸੀ,